ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਅਸੀਂ ਜਿਸ ਮਸਲੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੇ ਨਾਲ ਸੰਬੰਧਿਤ ਆ। ਤੇ ਖਾਸ ਤੌਰ ਤੇ ਜਗਤਾਰ ਸਿੰਘ ਜੱਗੀ ਜੋਲ ਜੋ ਕਿ ਸਕੋਟਿਸ਼ ਨਾਗਰਿਕ ਆ, ਬਰਤਾਨੀਆ ਦੀ ਨਾਗਰਿਕਤਾ ਜਿਨ੍ਹਾਂ ਦੇ ਕੋਲ, ਤੇ 2017 ਦੇ ਵਿੱਚ ਵਿਆਹ ਕਰਾਉਣ ਦੇ ਲਈ ਪੰਜਾਬ ਗਏ ਸੀ ਤੇ ਉੱਥੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਗਵਾ ਹੀ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ। 2016 ਦਾ ਕੇਸ ਸੀ, ਬਾਘਾ ਪੁਰਾਣਾ ਦੇ ਵਿੱਚ ਦਰਜ ਕੀਤਾ ਗਿਆ ਸੀ, ਜਿਹੜਾ ਕਿ ਆਰਐਸਐਸ ਦੇ ਜਿਹੜੇ ਕੁਝ ਆਗੂ ਆ ਉਹਨਾਂ ਦੇ ਕਤਲ ਹੋਏ ਸੀ ਤੇ ਹੋਰ ਜਿਹੜੀਆਂ ਹਿੰਸਕ ਕਾਰਵਾਈਆਂ ਆ ਉਸ ਨਾਲ ਸੰਬੰਧਿਤ ਕੇਸ ਸੀ। ਤੇ ਉਸ ਕੇਸ ਦੇ ਵਿੱਚ ਬਾਅਦ ਵਿੱਚ ਜਗਤਾਰ ਸਿੰਘ ਜੱਗੀ ਜੋਲ ਦਾ ਨਾਮ ਜਿਹੜਾ ਆ ਉਹ ਪਾਇਆ ਗਿਆ ਗ੍ਰਿਫਤਾਰੀ ਤੋਂ ਬਾਅਦ। ਤੇ 2017 ਤੋਂ ਲੈ ਕੇ ਨਵੰਬਰ 2017 ਦੇ ਵਿੱਚ ਗ੍ਰਿਫਤਾਰੀ ਹੋਈ ਸੀ ਤੇ ਹਜੇ ਤੱਕ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਲਗਭਗ 17 ਤੋਂ ਤੁਸੀਂ ਦੇਖ ਸਕਦੇ ਹੋ ਕਿ 8 ਸਾਲ ਦੇ ਕਰੀਬ ਸਮਾਂ ਹੋ ਜਾਣਾ ਆ ਇਸ ਸਾਲ ਨਵੰਬਰ ਮਹੀਨੇ 'ਚ। ਤੇ ਜਗਤਾਰ ਸਿੰਘ ਜੱਗੀ ਜੋਹਲ ਭਾਰਤ ਦੀ ਜੇਲ੍ਹ ਦੇ ਵਿੱਚ ਹੀ ਬੰਦ ਹੈ ਤੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਪਰ ਇੱਕ ਚੰਗੀ ਖਬਰ ਅੱਜ ਆਈ ਆ ਕਿ ਜਗਤਾਰ ਸਿੰਘ ਜੱਗੀ ਜੋਹਲ ਦਾ ਜਿਹੜਾ ਕੇਸ ਸੀ, ਜਿਹੜਾ ਉਹ ਬਾਘਾ ਪੁਰਾਣਾ ਦਾ ਕੇਸ ਸੀ, ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਪਾਇਆ ਗਿਆ ਸੀ। ਹਾਲਾਂਕਿ 8 ਦੇ ਕਰੀਬ ਹੋਰ ਕੇਸ ਨੇ ਜਿਹੜੇ ਜਗਤਾਰ ਸਿੰਘ ਜੱਗੀ ਜੋਹਲ ਦੇ ਉੱਤੇ ਬਾਅਦ ਵਿੱਚ ਪਾਏ ਗਏ ਆ, ਪਰ ਉਸ ਕੇਸ ਦੇ ਵਿੱਚੋਂ ਜਗਤਾਰ ਸਿੰਘ ਜੱਗੀ ਜੋਹਲ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਆ। ਤੇ ਜਗਤਾਰ ਸਿੰਘ ਜੱਗੀ ਜੋਹਲ ਦਾ ਇਹ ਫੈਸਲਾ ਇੱਕ ਪਾਸੇ ਆਇਆ, ਦੂਜੇ ਪਾਸੇ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਆ ਐਸ ਜੈ ਸ਼ੰਕਰ, ਉਹ ਇਸ ਸਮੇਂ ਬਰਤਾਨੀਆ ਦੇ ਦੌਰੇ ਤੇ ਨੇ। ਤੇ ਅੱਜ ਹੀ ਉਹਨਾਂ ਨੇ ਜਿਹੜੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਹੁਣ ਕੇਰ ਸਟਾਰਮਰ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ। ਦੱਸਦੇ ਆ ਕਿ ਜਦੋਂ ਕੇਰ ਸਟਾਰਮਰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਸੀ, ਆਗੂ ਸੀ ਲੇਬਰ ਪਾਰਟੀ ਵੱਲੋਂ, ਤਾਂ ਉਹਨਾਂ ਨੇ ਵੀ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਹਾਈ ਦਾ ਜਿਹੜਾ ਮਸਲਾ ਆ ਉਹ ਚੁੱਕਿਆ ਸੀ। ਤੇ ਉਹਨਾਂ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਬਰਤਾਨੀਆ ਦੇ ਨੂੰ ਕਿਹਾ ਸੀ ਕਿ ਉਹ ਜਗਤਾਰ ਸਿੰਘ ਜੱਗੀ ਜੋਹਲ ਦੀ ਜਿਹੜੀ ਰਿਹਾਈ ਆ ਉਸ ਨੂੰ ਯਕੀਨੀ ਬਣਾਉਣ ਭਾਰਤ ਤੋਂ। ਤੇ ਹੁਣ ਅੱਜ ਇਹ ਮੁਲਾਕਾਤ ਜਿੱਥੇ ਹੋਈ ਆ ਉਧਰ ਨਾਲ ਹੀ ਖਬਰ ਆਈ ਆ, ਤਾਂ ਜਿਹੜੇ ਕਾਨੂੰਨੀ ਪੱਖ ਨੇ ਇਸ ਸਾਰੇ ਕੇਸ ਦੇ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਤੇ ਨਾਲ ਹੀ ਜਿਹੜੀ ਕਿਉਂਕਿ ਲੰਮੇ ਸਮੇਂ ਤੋਂ ਸਿੱਖ ਜਿਹੜੇ ਆ ਉਹ ਡਿਪਲੋਮੈਟਿਕ ਤੌਰ ਤਰੀਕੇ ਵਰਤ ਕੇ ਵੀ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਲੀਜ਼ ਕਰਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਸੀ, ਤੇ ਜਿਹੜਾ ਨਾਲ ਸਿਆਸੀ ਪੱਖ ਵੀ ਆ ਉਹਦੇ ਤੇ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਕੇਂਦਰਿਤ ਰਹੂਗੀ। ਤੇ ਅੱਜ ਸਾਡੀ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਨ੍ਹਾਂ ਨੇ ਕਿ ਸ਼ੁਰੂਆਤ ਤੋਂ ਲੈ ਕੇ ਤੇ ਹੁਣ ਤੱਕ ਜਗਤਾਰ ਸਿੰਘ ਜੱਗੀ ਜੋਹਲ ਦੇ ਸਾਰੇ ਕੇਸਾਂ ਦੀ ਪੈਰਵਾਈ ਕੀਤੀ ਆ। ਤੇ ਉਹਨਾਂ ਤੋਂ ਅਸੀਂ ਡਿਟੇਲ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੇਸ ਜਿਹੜਾ ਆ ਤੇ ਕਦੋਂ ਤੱਕ ਜਗਤਾਰ ਸਿੰਘ ਜੱਗੀ ਜੋਹਲ ਦੀ ਜਿਹੜੀ ਰਿਹਾਈ ਆ ਉਹ ਸੰਭਵ ਹੋ ਸਕਦੀ ਆ। ਜਸਪਾਲ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਪਾਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮਤਲਬ ਇਹੀ ਜਾਣਨਾ ਚਾਹੁੰਦੇ ਆ ਕਿ ਜਿਹੜਾ ਇਹ ਕੇਸ ਸੀ ਉਹਦੇ ਬਾਰੇ ਥੋੜੀ ਜੀ ਸੰਖੇਪ ਚ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਕਿ ਇਹ ਕੇਸ ਕੀ ਸੀ ਤੇ ਇਸ ਕੇਸ ਦੇ ਵਿੱਚੋਂ ਬਰੀ ਹੋਣ ਦੀ ਕੀ ਮਹੱਤਤਾ ਜਾਂ ਅਹਿਮੀਅਤ ਕੀ ਹੈ ਜਗਤਾਰ ਦੇ। ਦੇਖੋ, ਜਿਹੜਾ ਕੇਸ ਸੀਗਾ ਇਹ ਕੇਸ ਤੋਂ ਪਹਿਲਾਂ ਇੱਕ ਕੇਸ ਦੇ ਗੱਲ ਕਰਨੀ ਜ਼ਰੂਰੀ ਹੈ। FIR ਨੰਬਰ 51 ਸੀ ਬਾਜਾ ਖਾਨੇ ਦੀ, ਜਿਹੜਾ ਕਿ ਗੁਰਦੇਵ ਇੰਸਾ ਮਰਡਰ ਕੇਸ ਸੀਗਾ। ਜਿਹੜਾ ਉਹ ਪ੍ਰੇਮੀ ਸੀ ਜਿਹਦੀ ਦੁਕਾਨ ਸੀਗੀ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬੁੱਝ ਜਵਾਹਰ ਸਿੰਘ ਵਾਲੇ ਗੁਰਦੁਆਰੇ ਤੋਂ ਚੋਰੀ ਕੀਤਾ ਗਿਆ ਸੀ। ਤੇ ਇਹ ਗੱਲ ਸਾਹਮਣੇ ਆਈ ਸੀ ਵੀ ਮਹਾਰਾਜ ਦਾ ਸਰੂਪ ਚੋਰੀ ਕਰਕੇ ਉਹਦੀ ਦੁਕਾਨ ਦੇ ਵਿੱਚ ਪਹਿਲਾਂ ਰੱਖਿਆ ਗਿਆ ਸੀ, ਫਿਰ ਅੱਗੇ ਉਹ ਸਰੂਪ ਦੀ ਬੇਅਦਬੀ ਵਾਸਤੇ ਲਿਜਾਇਆ ਗਿਆ ਉਹਨੂੰ ਬਰਗਾੜੀ ਜਾਂ ਹੋਰ ਜਗ੍ਹਾ ਦੇ ਉੱਤੇ। ਸੋ ਉਸ ਦੁਕਾਨ ਵਾਲੇ ਗੁਰਦੇਵ ਇੰਸਾ ਦਾ ਮਰਡਰ ਹੋਇਆ ਸੀ। ਉਹਦੀ ਬਾਜਾਖਾਨੇ ਥਾਣੇ ਦੀ FIR ਦੇ ਵਿੱਚ ਇੱਕ ਜੰਮੂ ਦਾ ਨੌਜਵਾਨ ਸੀ ਤਰਲੋਕ ਸਿੰਘ ਲਾਡੀ, ਉਹਦੀ ਪੁੱਛਗਿੱਛ ਤੇ ਡਿਸਕਲੋਜ਼ਰ ਉਸ ਕੇਸ ਦੇ ਵਿੱਚ ਲਿਖੀ ਗਈ ਸੀਗੀ ਆਪਣੇ ਬਾਜਾਖਾਨਾ ਵਾਲੇ ਦੀ ਕੇਸ ਦੇ ਵਿੱਚ। ਤੇ ਉਸ ਤੋਂ 17/12/2016 ਨੂੰ ਲਿਖ ਕੇ ਇੱਕ ਪਿਸਤੌਲ ਰਿਕਵਰ ਦਿਖਾਇਆ ਗਿਆ ਸੀਗਾ ਉਹਦੀ ਪੁੱਛਗਿੱਛ ਤੋਂ ਬਾਅਦ, ਇਹ ਬੁੱਧ ਸਿੰਘ ਵਾਲੇ ਦੇ ਲਾਗੇ ਖੇਤਾਂ ਦੇ ਵਿੱਚੋਂ ਕਿਸੇ ਦਰਖਤ ਦੇ ਥੱਲੇੋਂ। ਉਸ ਆਧਾਰ ਦੇ ਉੱਤੇ, ਉਸ ਰਿਕਵਰੀ ਦੇ ਆਧਾਰ ਤੇ 17/12/2016 ਨੂੰ ਇਹ ਜਿਹੜਾ ਮੌਜੂਦਾ ਕੇਸ ਆ ਬਾਘਾ ਪੁਰਾਣੇ ਥਾਣੇ ਦਾ, ਇਹ ਦਰਜ ਕੀਤਾ ਗਿਆ ਤਰਲੋਕ ਸਿੰਘ ਲਾਡੀ ਦੇ ਖਿਲਾਫ ਅਸਲੇ ਐਕਟ ਦੇ ਅਧੀਨ। ਤੇ 20/12/2016 ਨੂੰ ਤਰਲੋਕ ਸਿੰਘ ਦੀ ਅਰੈਸਟ ਪਾਈ ਗਈ।
ਜਿੱਥੋਂ ਬਾਅਦ ਫਿਰ ਉਹਦਾ ਇੱਕ ਕਜ਼ਨ ਬ੍ਰਦਰ ਸੀਗਾ ਦਲਜੀਤ ਸਿੰਘ ਜਿੰਮੀ, ਉਹ ਯੂਕੇ ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਸੀਗਾ ਤੇ ਉਹਨੂੰ ਨੋਮੀਨੇਟ ਕੀਤਾ ਗਿਆ, ਯੂਏਪੀ ਦੀਆਂ ਧਾਰਾਂ ਜੋੜੀਆਂ ਗਈਆਂ ਤੇ ਉਹ ਫਿਰ ਤਰਲੋਕ ਸਿੰਘ ਲਾਡੀ ਨੂੰ ਜ਼ਮਾਨਤ ਮਿਲ ਗਈ ਲੇਟ ਚਲਾਨ ਦੇ ਵਿੱਚੋਂ। ਉਹਦਾ ਚਲਾਨ ਟਾਈਮਲੀ ਪੇਸ਼ ਨਹੀਂ ਕੀਤਾ ਪੁਲਿਸ ਨੇ, ਤਾਂ ਉਹ 6 ਮਹੀਨੇ ਬਾਅਦ, ਕਿਉਂਕਿ ਯੂਏਪੀਏ ਲੱਗ ਗਈ ਸੀ, ਉਹ 6 ਮਹੀਨੇ ਦਾ ਸਮਾਂ ਹੁੰਦਾ, 180 ਦਿਨ, ਉਹਨੂੰ ਜ਼ਮਾਨਤ ਮਿਲ ਗਈ ਸੀ ਮੈਜਿਸਟ੍ਰੇਟ ਦੀ ਅਦਾਲਤ ਤੋਂ। ਫਿਰ ਜਦੋਂ 31 ਅਕਤੂਬਰ 2017 ਨੂੰ, ਜਿਨ੍ਹਾਂ ਦਿਨਾਂ ਦੇ ਵਿੱਚ ਜੱਗੀ ਜੌਲ ਆਪਣੇ ਵਿਆਹ ਵਾਸਤੇ 2 ਅਕਤੂਬਰ ਨੂੰ ਆਇਆ ਹੋਇਆ ਸੀ, ਤਾਂ ਉਦੋਂ 31 ਅਕਤੂਬਰ 2017 ਨੂੰ ਦਲਜੀਤ ਸਿੰਘ ਜਿੰਮੀ ਜਦੋਂ ਇੰਡੀਆ ਆਉਂਦਾ ਤੇ ਉਹਦੀ LOC ਜਾਰੀ ਹੋਈ ਸੀ ਪਹਿਲਾਂ ਤੋਂ ਹੀ, ਜਨਵਰੀ-ਫਰਵਰੀ 2017 ਚ। ਤਾਂ ਫਿਰ ਉਹਨੂੰ ਅਰੈਸਟ ਕੀਤਾ ਜਾਂਦਾ, ਉਹਦੀ ਪੁੱਛਗਿੱਛ ਜਗਤਾਰ ਸਿੰਘ ਜੌਲ ਨੂੰ ਨੋਮੀਨੇਟ ਕੀਤਾ ਜਾਂਦਾ ਕਿਉਂਕਿ ਉਹ ਸਟੂਡੈਂਟ ਵੀਜ਼ੇ ਤੇ ਗਲਾਸਕੋ ਰਿਹਾ ਸੀਗਾ। ਤਾਂ ਫਿਰ ਉਹਨਾਂ ਨੂੰ ਬਾਅਦ ਚ ਭਾਈ ਹਰਮਿੰਦਰ ਸਿੰਘ ਮਿੰਟੂ, ਧਰਮਿੰਦਰ ਸਿੰਘ ਗੁਗਨੀ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਅਨਿਲ ਕਾਲਾ, ਜਗਜੀਤ ਜੰਮੂ, ਤੇ ਇਹਨਾਂ ਨੂੰ ਨੋਮੀਨੇਟ, ਕੁੱਲ 9 ਬੰਦਿਆਂ ਨੂੰ ਨੋਮੀਨੇਟ ਕੀਤਾ ਗਿਆ, ਜਿਸ ਚੋਂ ਭਾਈ ਹਰਮਿੰਦਰ ਸਿੰਘ ਮਿੰਟੂ ਅਕਾਲ ਚਲਾਣਾ ਕਰ ਗਏ ਸੀ ਜੇਲ੍ਹ ਦੇ ਵਿੱਚ 18 ਅਪ੍ਰੈਲ 2018 ਨੂੰ। ਤੇ 8 ਬੰਦਿਆਂ ਦੇ ਖਿਲਾਫ ਜਿਹੜਾ ਇਹ ਕੇਸ ਚੱਲਿਆ, ਜਿਹਦੇ ਤੋਂ ਤਰਲੋਕ ਸਿੰਘ ਲਾਡੀ ਪੂਰਨ ਤੌਰ ਤੇ ਬਰੀ ਹੋਇਆ, ਜਗਤਾਰ ਸਿੰਘ ਜੱਗੀ ਜੌਲ, ਧਰਮਿੰਦਰ ਗੁਗਨੀ, ਅਨਿਲ ਕਾਲਾ ਤੇ ਜਗਜੀਤ ਸਿੰਘ ਜੰਮੂ ਵਾਲਾ ਨੌਜਵਾਨ ਜਿਹੜਾ ਸੀ, ਇਹ ਪੂਰੀ ਤਰ੍ਹਾਂ ਇਸ ਕੇਸ ਚੋਂ ਬਰੀ ਹੋਏ ਆ। ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਤੇ ਦਲਜੀਤ ਸਿੰਘ ਜਿੰਮੀ ਨੂੰ ਆਰਮਜ਼ ਐਕਟ ਦੇ ਵਿੱਚ ਦੋਸ਼ੀ ਪਾ ਕੇ 2-2 ਸਾਲ ਦੀ ਸਜ਼ਾ ਤੇ 3-3 ਹਜ਼ਾਰ ਜੁਰਮਾਨਾ ਹੋਇਆ। ਜਗਤਾਰ ਸਿੰਘ ਜੌਲ ਦੇ ਖਿਲਾਫ ਸਪੈਸੀਫਿਕ ਜੇ ਅੰਗੇਂਸਟ ਸੀਗਾ ਕੁਛ, ਤਾਂ ਸਿਰਫ ਉਹਦੀ ਡਿਸਕਲੋਜ਼ਰ ਸੀ ਜਿਹੜੀ ਮੰਨੀ ਨਹੀਂ ਗਈ। ਤੇ ਜਿੰਨੇ IOA ਦੇ ਵਿੱਚ ਹੋਏ ਆ, DSP ਇੱਕ SP ਸਰਬਜੀਤ ਬਾਈਆ, ਇੱਕ ਬਲਦੇਵ ਸਿੰਘ DSP ਜੋ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦਾ ਸੀ, ਇੱਕ DSP ਜੰਗਜੀਤ ਜਿਹੜਾ ਉਦੋਂ ਇੰਸਪੈਕਟਰ ਸੀ, ਤੇ ਇੱਕ ASI ਜਸਪਾਲ ਸਿੰਘ। ਸਪੈਸੀਫਿਕ ਇਹਨਾਂ ਦੀ ਕ੍ਰਾਸ ਦੇ ਵਿੱਚ ਆ ਗਿਆ ਸੀ ਵੀ ਜਗਤਾਰ ਸਿੰਘ ਜੌਲ ਦੇ ਖਿਲਾਫ ਕੋਈ ਵੀ ਨਾ ਕੋਈ ਇਤਰਾਜ਼ਯੋਗ ਚੀਜ਼ ਫੜੀ ਗਈ ਆ, ਨਾ ਇਹਦੇ ਖਿਲਾਫ ਕੋਈ ਗਵਾਹ ਸਬੂਤ ਮਿਲਿਆ, ਨਾ ਕੋਈ ਡਾਕੂਮੈਂਟ, ਨਾ ਕੋਈ ਆਰਟੀਕਲ, ਤੇ ਨਾ ਹੀ ਇਹਦਾ ਬਾਕੀ ਜਿਹੜੇ ਅਕਿਊਜ਼ ਇਸ ਕੇਸ ਦੇ ਹੈਗੇ ਉਹਨਾਂ ਨਾਲ ਕੋਈ ਲਿੰਕ ਪ੍ਰੂਵ ਹੋਇਆ। ਬਿਲਕੁਲ ਇੱਕ ਇਹਨਾਂ ਨੇ ਐਕਸਟ੍ਰਾਜੁਡੀਸ਼ੀਅਲ ਕਨਫੈਸ਼ਨ ਦਾ ਗਵਾਹ ਰੱਖਿਆ ਸੀਗਾ ਜਿਹੜਾ ਅੰਮ੍ਰਿਤਸਰ ਸੁਲਤਾਨਵਿੰਡ ਦਾ ਸੀ, ਜਿਵੇਂ ਅਸੀਂ ਕਹਿੰਦੇ ਵੀ ਟੌਟ ਵਿਟਨਸ, ਸਟਾਕ ਵਿਟਨਸ ਕਹਿ ਦਿੰਦੇ ਆ। ਉਹਨੇ ਜਗਤਾਰ ਸਿੰਘ ਜੌਲ ਦੇ ਖਿਲਾਫ ਗਵਾਹੀ ਦਿੱਤੀ ਸੀ ਵੀ ਜਗਤਾਰ ਸਿੰਘ ਜੌਲ 2017 ਚ ਮੇਰੇ ਕੋਲ ਆਇਆ ਸੀ, ਸੁਲਤਾਨਵਿੰਡ ਸੁੱਕੇ ਛੱਪੜ ਦੇ ਕੰਢੇ ਮੈਂ ਬੈਠਾ ਸੀ, ਉੱਥੇ ਜੱਗੀ ਜੌਲ ਆਇਆ। ਅਨਿਲ ਕਾਲਾ ਜਿਹੜਾ ਅਸਲ ਚ ਧਰਮਿੰਦਰ ਗੁਗਨੀ ਦਾ ਮੈਨੇਜਰ ਸੀ ਪੰਪ ਦਾ, ਪਰ ਉਹਨਾਂ ਨੇ ਦਰਸਾਇਆ ਵੀ ਇਹ ਸੀਗਾ ਜੱਗੀ ਜੌਲ ਦਾ ਡਰਾਈਵਰ। ਤਾਂ ਫਿਰ ਉਹਨਾਂ ਨੇ ਆ ਕੇ ਇਹ ਗੱਲਾਂ ਕਨਫੈਸ ਕੀਤੀਆਂ ਵੀ ਹਾਂ ਅਸੀਂ ਏਦਾਂ ਬੰਦੇ ਮਾਰ ਰਹੇ ਹਾਂ, ਪੈਸੇ ਇਕੱਠੇ ਕਰ ਰਹੇ ਹਾਂ, ਤੁਸੀਂ ਸਾਡੀ ਮਦਦ ਕਰੋ। ਪਰ ਉਹਦੀ ਗਵਾਹੀ ਜਿਹੜੀ ਆ ਅਦਾਲਤ ਨੇ ਨੈਚੁਰਲ ਨਹੀਂ ਮੰਨੀ, ਟਰਸਟਵਰਦੀ ਨਹੀਂ ਮੰਨੀ, ਤੇ ਉਹ ਡਿਸਕਾਰਡ ਕਰਕੇ ਜੱਗੀ ਜੌਲ ਨੂੰ ਇਸ ਕੇਸ ਦੇ ਵਿੱਚੋਂ ਪੂਰਨ ਰੂਪ ਚ ਬਰੀ ਕੀਤਾ। ਬਿਲਕੁਲ ਦੂਸਰਾ ਭਾਜੀ, ਮਤਲਬ ਇਹ ਜਿਹੜੀ ਤੁਸੀਂ ਸਾਰੀ ਗੱਲ ਦੱਸ ਰਹੇ ਹੋ ਇਹ ਬਰੀ ਹੋਏ ਆ, ਪਰ 8 ਕੇਸ ਹੋਰ ਨੇ। ਮਤਲਬ ਇਸ ਕੇਸ ਦੇ ਵਿੱਚੋਂ ਬਰੀ ਹੋਣ ਤੋਂ ਬਾਅਦ ਕੀ ਉਹ 8 ਕੇਸ ਇਹਦੇ ਨਾਲ ਲਿੰਕਡ ਨੇ? ਮਤਲਬ ਕੀ ਉਹ 8 ਕੇਸਾਂ ਦੇ ਵਿੱਚੋਂ ਬਰੀ ਹੋਣ ਦਾ ਰਾਹ ਵੀ ਖੁੱਲ ਗਿਆ ਆ? ਉਹ ਸਾਰੇ ਕੇਸਾਂ ਦੀ ਕੀ ਸਥਿਤੀ ਆ? ਉਹ ਕੇਸ 8 ਕੇਸ ਆ, ਉਹਦੇ ਤੋਂ 6 ਮਰਡਰ ਕੇਸ ਆ ਤੇ 2 ਅਟੈਂਪਟ ਟੂ ਮਰਡਰ ਕੇਸ ਆ। ਉਹ NIA ਸਪੈਸ਼ਲ ਕੋਰਟ ਪਟਿਆਲਾ ਹਾਊਸ ਨਵੀਂ ਦਿੱਲੀ ਦੇ ਵਿੱਚ ਪੈਂਡਿੰਗ ਆ, ਤੇ ਉਹ ਅਜੇ ਉਹਨਾਂ 'ਚ 150 ਤੋਂ ਲੈ ਕੇ ਪੌਣੇ 200 ਤੱਕ ਵਿਟਨੈਸ ਆ ਇੱਕ ਕੇਸ ਦੇ ਵਿੱਚ। 8 ਨਾਲ ਗੁਣਾ ਕਰ ਲਓ ਤੁਸੀਂ, ਤੇ 15-18 ਗਵਾਹ ਅਜੇ ਪਰ ਕੇਸ ਅਜੇ ਜੋ ਐਗਜ਼ਾਮਿਨ ਹੋਏ ਆ। ਹਾਂ, ਇਹ ਕੇਸ ਜਿਹੜਾ ਆ ਉਹ ਬੇਸ ਕੇਸ, ਜੜ ਕੇਸ ਕਹਿ ਸਕਦੇ ਹੋ ਤੁਸੀਂ, ਕਿਉਂਕਿ ਇਸੇ ਕੇਸ ਦੇ ਵਿੱਚ ਹੀ ਡਿਸਕਲੋਜ਼ਰ ਸੀ ਜੱਗੀ ਜੌਲ ਦੀ, ਜਿਹਦੀ ਕਾਪੀ ਪੇਸਟ ਜਾਂ ਇੰਗਲਿਸ਼ ਟਰਾਂਸਲੇਟ ਉਹਨਾਂ 8 ਕੇਸਾਂ ਦੇ ਵਿੱਚ ਕਰਕੇ ਲਿਖੀ ਹੋਈ ਆ ਵੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਫਰਾਂਸ ਦੇ ਵਿੱਚ ਜੱਗੀ ਜੌਲ ਨੇ 3000 ਪਾਉਂਡ ਦਿੱਤੇ ਸੀ। ਸੋ ਉਹੀ ਕਾਪੀ ਪੇਸਟ ਆ, ਟਰਾਂਸਲੇਟ ਉਹੀ ਡਿਸਕਲੋਜ਼ਰ ਆ। ਉਸ ਤੋਂ ਇਲਾਵਾ ਜੱਗੀ ਜੌਲ ਕੋਲ ਨਾ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਸੀ, ਨਾ ਉਹਨਾਂ ਕੇਸਾਂ ਦੇ ਵਿੱਚ ਕੋਈ ਰਿਕਵਰੀ ਆ, ਤੇ ਐਲੀਗੇਸ਼ਨ ਵੀ ਸੇਮ ਆ, ਫੰਡਿੰਗ ਦੇ, ਕੌਂਸਪੀਰੇਸੀ ਦੇ, ਤੇ ਵਿਟਨੈਸ ਕਿਉਂਕਿ ਉਹਨਾਂ ਕੇਸਾਂ ਦੇ ਵਿੱਚ ਦੋ ਵਿਟਨੈਸ ਸੇਮ ਆ ਜਿਹੜੇ 8 ਕੇਸਾਂ ਦੇ ਵਿੱਚ ਕਾਪੀ ਪੇਸਟ ਕਰਕੇ ਲਗਾਏ ਹੋਏ ਆ। ਸੋ ਉਹ ਸਾਨੂੰ ਉਹਨਾਂ ਦੇ ਨਾਂ ਨਹੀਂ ਦਿੱਤੇ ਹੋਏ। ਹੋ ਸਕਦਾ ਜਿਹੜੇ ਇਸ ਕੇਸ 'ਚ 2 ਸੀ ਉਹੀ ਹੋਣ, ਉੱਥੇ ਉਹਨਾਂ ਦੇ ਨਾਂ ਕੱਟੇ ਹੋਣ। ਤੇ ਉਸ ਤੋਂ ਇਲਾਵਾ ਜੱਗੀ ਜੌਲ ਦੇ ਇਹ ਜੜ ਕੇਸ ਹੋਣ ਕਰਕੇ, ਕਿਉਂਕਿ ਇਹ ਕੇਸ ਟੁੱਟ ਗਿਆ, ਕਿਉਂਕਿ ਇਸ ਕੇਸ ਦੇ ਵਿੱਚ ਹੀ
ਐਜ ਪਰ ਚਲਾਨ ਸਾਰੀਆਂ ਵੈਪਨ ਰਿਕਵਰ ਹੋਏ ਆ, ਮੋਟਰਸਾਈਕਲ ਰਿਕਵਰ ਹੋਏ ਆ, ਡਿਜੀਟਲ ਡਾਟਾ ਵੀ ਇਸ ਕੇਸ ਦੇ ਵਿੱਚੋਂ ਆਇਆ। ਜੋ ਫੰਡਿੰਗ ਦੇ ਐਲੀਗੇਸ਼ਨ, ਬੈਂਕ ਟ੍ਰਾਂਜੈਕਸ਼ਨਾਂ ਹੈਗੀਆਂ, ਵੈਸਟਰਨ ਯੂਨੀਅਨ ਦੀਆਂ ਰਸੀਦਾਂ, ਉਹ ਸਾਰੀਆਂ ਇਸ ਕੇਸ ਦੇ ਵਿੱਚੋਂ ਹੀ ਚੁੱਕ ਕੇ NIA ਨੇ ਉਹਨਾਂ ਕੇਸਾਂ 'ਚ ਲਾਈਆਂ ਹੋਈਆਂ। ਸਪੈਸੀਫਿਕ ਜੱਗੀ ਜੌਲ ਦੇ ਖਿਲਾਫ ਤੇ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗੇ ਨੂੰ ਛੱਡ ਕੇ ਬਾਕੀਆਂ ਦੇ ਖਿਲਾਫ ਜੋ ਕੁਝ ਵੀ ਹੈਗਾ ਉਹ ਇਸ ਕੇਸ ਦਾ ਹੀ ਚੁੱਕ ਕੇ ਐਜ਼ ਇਟ ਇਜ਼ ਜਾਂ ਟ੍ਰਾਂਸਲੇਟ ਕਰਕੇ ਫੋਟੋ ਸਟੇਟ ਕਾਪੀਆਂ ਜਿਹੜੀਆਂ ਟੈਸਟਡ ਕਰਕੇ ਲਾਈਆਂ ਹੋਈਆਂ। ਸੋ ਇਸ ਕੇਸ ਦਾ ਬਰੀ ਹੋਣਾ ਜੱਗੀ ਜੌਲ ਦੇ ਬਾਕੀ ਕੇਸਾਂ ਦਾ ਬਰੀ ਹੋਣ ਦੇ ਵਾਸਤੇ ਵੀ ਰਾਹ ਖੁੱਲਿਆ, ਤੇ ਅਸੀਂ ਇਹਦੇ ਤੇ ਲੀਗਲ ਐਡਵਾਈਸ ਵੀ ਲੈ ਰਹੇ ਹਾਂ, ਓਪੀਨੀਅਨ ਵੀ ਇਹ ਕੇਸ WU ਪਾਰਟੀ ਦੇ ਹੁਣ ਜਿਹੜੀ ਪਲੀ ਦੇ ਥੱਲੇ ਲਾਗੂ ਹੋ ਜਾਂਦੇ ਆ। ਕਿਉਂਕਿ ਜਿੰਨਾ ਚਿਰ ਤੱਕ ਕੇਸ ਪੈਂਡਿੰਗ ਹੋਣ, ਭਾਵੇਂ 10 ਕੇਸ ਪੈਂਡਿੰਗ ਹੋਣ, ਜਿੰਨਾ ਚਿਰ ਤੱਕ ਕੋਈ ਕੇਸ ਡਿਸਾਈਡ ਨਹੀਂ ਹੁੰਦਾ, ਭਾਵੇਂ ਆਈਦਰ ਸਾਈਡ ਬਰੀ ਹੋਵੇ ਜਾਂ ਸਜ਼ਾ ਹੋਵੇ, ਤਾਂ ਫਿਰ ਉਹ WU ਪਾਰਟੀ ਦੀ ਪਲੀ ਲੈ ਸਕਦੇ। ਬਾਕੀ ਕੇਸਾਂ 'ਚ ਵੀ ਦੇਖੋ, ਇੱਕੋ ਹੀ ਗੱਲ ਕਰਕੇ ਮੈਨੂੰ 9 ਜਗ੍ਹਾ ਦੇ ਉੱਤੇ ਚਾਰਜ ਕੀਤਾ, ਇੱਕ ਜਗ੍ਹਾ ਤੋਂ ਮੈਂ ਬਰੀ ਹੋ ਚੁੱਕਿਆ, ਤਾਂ ਬਾਕੀ ਜਗ੍ਹਾ ਦੇ ਉੱਤੇ ਮੇਰੇ ਖਿਲਾਫ ਜਿਹੜਾ ਕੇਸ ਨਹੀਂ ਚੱਲਦਾ। ਉਸ ਪਾਸੇ ਨੂੰ ਓਪੀਨੀਅਨ ਲੈ ਕੇ ਵੀ ਜਿਹੜਾ ਉਹਦੀ ਕੁਐਸ਼ਨਿੰਗ ਵਾਲੇ ਪਾਸੇ ਨੂੰ ਜਾਇਆ ਜਾ ਸਕਦਾ। ਜਾਂ ਮੈਂ ਤਾਂ ਨਿੱਜੀ ਤੌਰ ਤੇ ਮੋਦੀ ਸਰਕਾਰ ਨੂੰ ਸਲਾਹ ਦਊਂਗਾ, ਤੁਸੀਂ ਵਿਡਰਾਨ ਕਰ ਲਓ ਜੱਗੀ ਜੌਲ ਦੇ ਖਿਲਾਫ ਜੋ ਪ੍ਰੋਸੀਕਿਊਸ਼ਨ ਆ, ਤੁਹਾਡਾ ਇਹਦੇ 'ਚ ਵੀ ਭਲਾ ਹੀ ਹੋਊਗਾ। ਪਰ ਜੇ ਤੁਸੀਂ ਨਹੀਂ ਕਰੋਗੇ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਕੋਈ ਨਵਾਂ ਪੰਗਾ ਨਹੀਂ ਪਾਉਂਦੀ NIA ਜਾਂ ਮੋਦੀ ਸਰਕਾਰ, ਤਾਂ ਜੱਗੀ ਜੌਲ ਨੂੰ ਕੋਈ ਵੀ ਅਦਾਲਤ ਸਜ਼ਾ ਨਹੀਂ ਦੇ ਸਕਦੀ, ਕਿਉਂਕਿ ਬੇਸ ਕੇਸ ਜਿਹੜਾ ਜੜ ਜਿਹੜੀ ਵੱਢੀ ਜਾ ਚੁੱਕੀ ਆ ਕੇਸਾਂ ਦੀ, ਜਸਪਾਲ ਸਪੈਸੀਫਿਕ ਸਿੰਘ, ਜੱਗੀ ਜੌਲ। ਮੈਂ ਇਹੀ ਤੋਂ ਅਗਲਾ ਸਵਾਲ ਮੇਰਾ ਇਹੀ ਹੈ ਕਿ ਤੁਸੀਂ ਜਿਵੇਂ ਦੱਸਿਆ ਕਿ ਬਾਕੀ ਕੇਸਾਂ ਦੇ ਵਿੱਚ ਗਵਾਹਾਂ ਦੀ ਗਿਣਤੀ ਬਹੁਤ, ਵਿਟਨੈਸ ਬੜੇ ਨੇ, ਜੇ ਉਹ ਸਾਰੀ ਮਤਲਬ ਅਸੀਂ ਜਿਹੜੀ ਲੀਗਲ ਪ੍ਰੋਸੀਡਿੰਗ ਆ ਉਹਨੂੰ ਦੇਖੀਏ ਤਾਂ ਫਿਰ ਤਾਂ ਲੱਗ ਰਿਹਾ ਕਿ ਉਹ ਬੜਾ ਲੰਮਾ ਸਮਾਂ। ਤਾਂ ਤੁਹਾਨੂੰ ਮਤਲਬ ਕੀ ਆਸ ਜਿਹੜੇ ਕਿਉਂਕਿ ਸੰਗਤਾਂ ਨੇ ਵਿਦੇਸ਼ਾਂ ਦੇ ਵਿੱਚ ਵੀ ਉਹ ਜਾਣਨਾ ਚਾਹੁੰਦੇ ਆ ਵੀ ਕਿੰਨਾ ਕੁ ਸਮਾਂ ਜਿਹੜਾ ਆ ਉਹ ਤੁਹਾਨੂੰ ਲੱਗਦਾ ਵੀ ਲੱਗ ਸਕਦਾ ਹਜੇ ਜਗਤਾਰ ਸਿੰਘ ਜੱਗੀ ਜੌਲ ਨੂੰ ਭਾਰਤ ਦੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਲਈ? ਦੇਖੋ, ਜੇ ਤਾਂ ਇਹ ਕੇਸ ਬਰੀ ਹੋ ਗਿਆ, ਜੇ ਪ੍ਰੋਸੀਕਿਊਸ਼ਨ ਵਿਡਰਾਨ ਕਰਦੀ ਆ, ਫਿਰ ਤਾਂ ਜਦੋਂ ਵਿਡਰਾਨ ਕਰੇ ਉਦੋਂ ਆ ਸਕਦਾ, ਜਾਂ ਕੇਸ ਬਰੀ ਹੋਣਗੇ ਫੇਰ ਆ ਸਕਦਾ, ਜਾਂ ਉਸ ਤੋਂ ਪਹਿਲਾਂ ਆਪਸ਼ਨ ਹੈਗੀ ਆ ਵੀ ਜੇ ਕੁਝ ਵੀ ਨਹੀਂ ਹੁੰਦਾ, ਨਾ ਵਿਡਰਾਨ ਕਰਦੇ ਆ, ਨਾ ਕੇਸ ਡਿਸਚਾਰਜ ਕੈਸ਼ ਹੁੰਦੇ ਆ, ਤਾਂ ਫਿਰ ਅਸੀਂ ਆਲਰੇਡੀ ਬੇਲ ਜਿਹੜੇ 8 ਕੇਸਾਂ ਦੇ ਵਿੱਚੋਂ ਇੱਕ ਕੇਸ ਚੋਂ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਬੇਲ ਮਿਲ ਗਈ ਸੀ ਜਦੋਂ ਕੇਸ ਇੱਥੇ ਸੀਗੇ ਉਹ, ਤਾਂ ਸੁਪਰੀਮ ਕੋਰਟ NIA ਨੇ ਚੈਲੰਜ ਕੀਤਾ ਸੀ ਤੇ ਉਹ ਅਪਹੋਲਡ ਹੋ ਗਈ ਸੀ ਬੇਲ ਸੁਪਰੀਮ ਕੋਰਟ ਨੇ। ਤੇ ਹੁਣ 7 ਕੇਸਾਂ ਦੀ ਬੇਲ ਰਿਜੈਕਟ ਹੋ ਗਈ ਸੀ ਪਿੱਛੇ ਦਿੱਲੀ ਹਾਈ ਕੋਰਟ ਤੋਂ, ਤੇ ਉਹਨਾਂ ਦੀ SLP ਜਿਹੜੀ ਆ ਉਹ ਪੈਂਡਿੰਗ ਹੈ ਸੁਪਰੀਮ ਕੋਰਟ 'ਚ। ਤੇ ਇਹ ਕੇਸ ਬਰੀ ਹੋਣ ਤੋਂ ਬਾਅਦ ਉਸ SLP ਦੇ ਵੀ ਚੰਗਾ ਅਸਰ ਪਊਗਾ ਤੇ ਉਹਨੂੰ ਘੱਟੋ ਘੱਟ ਬੇਲ ਮਿਲਣ ਦੇ ਵਿੱਚ ਆਸਾਨੀ ਹੋ ਸਕਦੀ, ਕਿਉਂਕਿ ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਪਿਛਲੇ ਸਾਲ 1.5 ਸਾਲ 'ਚ ਜਜਮੈਂਟਸ ਦਿੱਤੀਆਂ ਹੈਗੀਆਂ ਵੀ ਬੰਦੇ ਨੇ ਭਾਵੇਂ ਹੀਨੀਅਸ ਕ੍ਰਾਈਮ ਵੀ ਕੀਤਾ ਹੋਵੇ, ਜਦੋਂ ਕੇਸ ਹੀ ਇੰਨੀ ਧੀਮੀ ਗਤੀ 'ਚ ਚੱਲ ਰਹੇ ਆ ਤੇ ਉਹਨੂੰ ਬੇਲ ਦੇਣਾ ਚਾਹੀਦਾ, ਕਿਉਂਕਿ ਉਹ ਕਿਹੜਾ ਕੋਈ ਪ੍ਰੀਵੀਅਸ ਕਨਵਿਕਟ ਆ। ਤੇ ਸੋ ਬੇਲ ਦੀ ਸਾਨੂੰ ਉਮੀਦ ਥੋੜੀ ਵੱਜੀ ਆ ਵੀ ਘੱਟੋ ਘੱਟ ਬਾਹਰ ਆ ਜਾਵੇ ਉਹ। ਫਿਰ ਜਿਹੜਾ ਅਗਲਾ ਪ੍ਰੋਸੈਸ ਹੈਗਾ, ਅਲਟੀਮੇਟਲੀ ਇਹਨਾਂ ਫੈਕਟਸ ਦੇ ਉੱਤੇ ਹੀ ਕੇਸ ਹੈਗਾ ਸੇਮ ਤੇ, ਤਾਂ ਸਜ਼ਾ ਦੀ ਕੋਈ ਬਣਦੀ ਤਾਂ ਹੈ ਨਹੀਂ ਗੀ। ਪਰ ਉਹ 2 ਪ੍ਰੋਟੈਕਟਡ ਵਿਟਨੈਸ ਜਿਹੜੇ ਹੈਗੇ ਉਹ ਆਉਂਦੇ ਆ, ਨਹੀਂ ਆਉਂਦੇ, ਕੀ ਕਹਿੰਦੇ ਆ ਕੀ ਨਹੀਂ ਕਹਿੰਦੇ, ਉਹ ਹੈਗੇ ਵੀ ਆ ਕਿ ਨਹੀਂ ਹੈਗੇ, ਜਾਂ ਸਿਰਫ ਚਾਰਜ ਲਾਉਣ ਵਾਸਤੇ ਹੀ ਉਹ ਫਕਟੀਸ਼ੀਅਸ ਨੇਮ ਹੀ ਰੱਖੇ ਹੋਏ ਆ। ਉਹ ਜਿੰਨਾ ਚਿਰ ਆਉਂਦੇ ਨਹੀਂ ਉਹਨਾਂ ਚਿਰ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਪਰ ਸਾਨੂੰ ਉਮੀਦ ਆ ਵੀ ਇਹ ਬੇਲ ਦੇ ਵਿੱਚ ਆਸਾਨੀ ਹੋ ਕੇ ਤੇ ਭਾਵੇਂ ਮਹੀਨੇ ਦੇ ਵਿੱਚ ਬਾਹਰ ਆ ਸਕਦਾ, ਤੇ ਬਾਕੀ ਇੱਥੇ ਥੋੜੀਆਂ ਪ੍ਰੋਸੀਡਿੰਗ ਇਦਾਂ ਹੀ ਹੁੰਦੀਆਂ ਤੇ ਉਹਦੇ ਕਰਕੇ ਥੋੜੇ ਸਮਾਂ ਲੱਗ ਸਕਦਾ। ਪਰ ਮੈਨੂੰ ਉਮੀਦ ਆ ਵੀ 2-4 ਮਹੀਨੇ ਦੇ ਵਿੱਚ ਉਹ ਆ ਸਕਦਾ, ਜਲਦੀ ਤੋਂ ਜਲਦੀ ਮਹੀਨਾ, ਨਹੀਂ ਤੇ 2-4 ਮਹੀਨੇ 'ਚ ਤਾਂ ਆ ਹੀ ਸਕਦਾ ਬੇਲ ਹੋਣ ਤੋਂ ਬਾਅਦ। ਬਿਲਕੁਲ, ਜਿਹੜੀ ਗੱਲ ਤੁਸੀਂ ਜਸਪਾਲ ਸਿੰਘ ਜੀ ਕੀਤੀ ਕਿ ਮੋਦੀ ਸਰਕਾਰ ਜਿਹੜੀ ਆ ਕਿ ਉਹਨੂੰ ਤੁਸੀਂ ਸਲਾਹ ਦਿੱਤੀ ਹੈ ਕਿ ਉਹ ਕੇਸ ਡਿਸਚਾਰਜ ਕਰ ਲੇ, ਤੇ ਹੁਣ ਜੈ ਸ਼ੰਕਰ ਜਿਹੜੇ ਆ ਉਹ ਅੱਜ UK ਦੇ ਪ੍ਰਾਈਮ ਮਿਨਿਸਟਰ ਨੂੰ ਉੱਥੇ ਮਿਲੇ ਆ, ਫੋਰਨ ਸੈਕਟਰੀ ਨੂੰ ਵੀ ਉਹਨਾਂ ਨੇ ਮਿਲਣਾ ਆ। ਭਾਵੇਂ ਕਿ ਕੋਈ ਅਖਬਾਰ ਦੇ ਵਿੱਚ ਇਹਨਾਂ ਮੁਲਾਕਾਤਾਂ ਦੇ ਦੌਰਾਨ ਜੱਗੀ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ, ਪਰ ਅਸੀਂ ਜਾਣਦੇ ਹਾਂ ਕਿ ਕੇਰ ਸਟਾਰਮਰ ਜਿਹੜੇ ਆ ਉਹ ਜਦੋਂ ਓਪੋਜੀਸ਼ਨ ਦੇ ਲੀਡਰ ਸੀ ਤਾਂ ਉਦੋਂ ਉਹਨਾਂ ਨੇ ਇਸ ਮਸਲੇ ਨੂੰ ਚੱਕਿਆ ਸੀ। ਯੂਨਾਈਟਿਡ ਨੇਸ਼ਨ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਆਰਬਿਟਰੀ ਡਿਟੈਂਸ਼ਨ ਹੈ ਜਗਤਾਰ ਸਿੰਘ ਜੱਗੀ ਜੌਲ ਦੀ, ਤੇ ਕੇਰ ਸਟਾਰਮਰ ਜਿਹੜੇ ਆ ਉਹਨਾਂ ਨੇ ਇਹੀ ਗੱਲ ਕਹੀ ਸੀ ਉਦੋਂ ਵੀ ਕਿ ਇਹ ਹਿਊਮਨ ਰਾਈਟਸ ਐਕਟਿਵਿਸਟ ਆ, ਮਤਲਬ ਜਿਹਨੂੰ ਇਹ ਗ੍ਰਿਫਤਾਰ ਕੀਤਾ ਗਿਆ। ਅਸੀਂ ਹੁਣੇ ਸੁਣ ਕੇ ਹਟੇ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ
ਕਾਉਂਸਲ ਦੇ ਜਿਹੜੇ ਚੀਫ ਆ ਉਹਨਾਂ ਨੇ ਇੰਡੀਆ ਦੇ ਉੱਤੇ ਇਹ ਕਮੈਂਟ ਪਾਸ ਕੀਤਾ ਕਿ ਇੱਥੇ ਹਿਊਮਨ ਰਾਈਟਸ ਜਿਹੜੇ ਐਕਟਿਵਿਸਟ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜੇ ਬਲੈਕ ਲਾਅਜ਼ ਆ ਉਹਨਾਂ ਦੇ ਨਾਲ ਅੰਦਰ ਡੱਕਿਆ ਜਾ ਰਿਹਾ, ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ। ਤਾਂ ਮਤਲਬ ਇਹ ਸਾਰਾ ਕੁਝ ਜਦੋਂ ਅਸੀਂ ਮਿਲ ਕੇ ਦੇਖਦੇ ਹਾਂ ਤਾਂ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਜੈ ਸ਼ੰਕਰ ਦਾ ਵਿਜ਼ਿਟ ਆ ਯੂਕੇ ਦਾ, ਉਹਦੇ 'ਚ ਇਹ ਚੀਜ਼ ਜਿਹੜੀ ਆ ਉਹਦਾ ਅਸਰ ਪੈ ਸਕਦਾ ਆ ਕਿ ਜਿਹੜੀ ਲੇਬਰ ਪਾਰਟੀ ਆ ਉਹ ਕਿਤੇ ਨਾ ਕਿਤੇ ਉਹਨੇ ਭਾਵੇਂ ਬਿਹਾਈਂਡ ਦਾ ਕਰਟਨਸ ਇਹ ਗੱਲ ਕੀਤੀ ਹੋਣੀ ਆ ਇੰਡੀਆ ਦੇ ਨਾਲ, ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਆ ਉਹਦੀ ਵੀ ਗੱਲਬਾਤ ਚੱਲ ਰਹੀ ਆ ਕਿ ਤੁਸੀਂ ਇਸ ਬੰਦੇ ਨੂੰ ਛੱਡੋ ਸਾਡੇ ਨੂੰ। ਤਾਂ ਤੁਹਾਨੂੰ ਲੱਗਦਾ ਕਿ ਪੋਲੀਟੀਕਲੀ ਵੀ ਜਿਹੜਾ ਇਹ ਡਿਸੀਜਨ ਆ, ਮਤਲਬ ਲੀਗਲ ਜਿਹੜੀਆਂ ਪ੍ਰੋਸੀਡਿੰਗਸ ਨੇ ਉਹ ਤੋਂ ਸਾਈਡ ਹਟ ਕੇ ਵੀ ਪੋਲੀਟੀਕਲੀ ਇਹ ਡਿਸੀਜਨ ਹੋ ਸਕਦਾ ਇੰਡੀਅਨ ਗਵਰਨਮੈਂਟ ਦੇ ਵੱਲੋਂ? ਹੋ ਸਕਦੇ ਆ, ਅੱਗੇ ਵੀ ਲੈਂਦੇ ਰਹੇ ਆ ਇਹ ਇੰਡੀਅਨ ਗਵਰਨਮੈਂਟ ਦਬਾਵਾਂ ਦੇ ਅਧੀਨ ਲੈਂਦੀ ਰਹੀ ਆ ਕਈ ਫੈਸਲੇ, ਤੇ ਇਹ ਲੈ ਸਕਦੇ ਆ। ਪਰ ਬਾਕੀ ਅਦਾਲਤੀ ਕਾਰਵਾਈ ਦੇ ਉੱਤੇ ਇਹਨਾਂ ਮੁਲਾਕਾਤਾਂ ਦਾ ਜਾਂ ਕਿਸੇ ਕੌਮਾਂਤਰੀ ਸੰਸਥਾਵਾਂ ਦਾ ਕੁਝ ਕਹਿਣਾ, ਉਹਦੇ 'ਚ ਕੋਈ ਬਹੁਤਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਜਿੰਨਾ ਚਿਰ ਤੱਕ ਪ੍ਰੋਸੀਕਿਊਸ਼ਨ ਏਜੰਸੀ ਜਾਂ ਕਹਿ ਸਕਦੇ ਹੋ ਸਰਕਾਰ ਉਹਦੇ ਉੱਤੇ ਕੋਈ ਗੱਲ ਕਰਦੀ ਢੁਕਵੀਂ। ਸੋ ਉਹਨਾਂ ਦਾ ਇੱਕ ਲੋਕਾਂ ਦੇ ਵਿੱਚ ਜ਼ਰੂਰ ਜਾਂਦਾ ਵੀ ਹਾਂ ਦੇਖੋ ਸਰਕਾਰਾਂ ਕਿਤੇ ਧੱਕਾ ਕਰਦੀਆਂ, ਜਿਵੇਂ ਆਪਾਂ ਕਹਿੰਦੇ ਆ ਵੀ ਦੋਹਰੇ ਕਾਨੂੰਨੀ ਮਾਪਦੰਡ ਇੰਡੀਆ ਦੇ ਵਿੱਚ ਹੈਗੇ ਆ ਘੱਟ ਗਿਣਤੀਆਂ, ਖਾਸ ਤੌਰ ਤੇ ਸਿੱਖਾਂ ਮੁਸਲਮਾਨਾਂ ਤੇ ਸੰਘਰਸ਼ੀਲ ਕੌਮਾਂ ਲਈ। ਸੋ ਉਹ ਫਿਰ ਹੋਰ ਨੰਗਾ ਹੁੰਦਾ, ਜਿਵੇਂ ਹੁਣ ਇਹ ਕੱਲ ਵਾਲਾ ਕੇਸ ਵੀ ਜਦੋਂ ਜੱਗੀ ਜੌਲ ਨੂੰ ਫੜਿਆ ਸੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਸ਼੍ਰੇਸ਼ ਅਰੋੜਾ ਤੇ ਉਹ ਡੀਜੀ ਇੰਟੈਲੀਜੈਂਸ ਜਿਹੜਾ ਸੀ ਦਿਨਕਰ ਗੁਪਤਾ, ਜਿਹੜਾ ਬਾਅਦ ਡੀਜੀ ਲੱਗਿਆ, NIA ਦਾ ਵੀ ਰਿਟਾਇਰ ਹੋਇਆ ਉਹ, ਤੇ ਰਾਜਜੀਤ ਹੁੰਦਲ ਵਰਗੇ SSP ਮੋਗੇ ਦੇ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਆਪ ਭਗੌੜਾ ਆ, ਇਹ ਉਹਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਆ, ਕਰੋੜਾਂ ਦੀਆਂ ਜਾਇਦਾਦਾਂ ਉਹਦੀਆਂ। ਸੋ ਉਹ ਇਹੋ ਜਿਹੇ ਹਾਲਾਤਾਂ ਦੇ ਵਿੱਚ, ਯਾਨੀ ਕਿ ਇਹੋ ਜਿਹੇ ਪੁਲਿਸ ਅਫਸਰਾਂ ਦੇ ਜਿਨ੍ਹਾਂ ਨੇ ਸਿਆਸੀ ਲੋਕਾਂ ਨੂੰ ਵੀ ਮੂਹਰੇ ਲਾਇਆ ਹੁੰਦਾ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਜਾਣਾ, ਇਹ ਮਾਰਨ ਵਾਲੇ ਹੈਗੇ ਆ। ਸੋ ਉਹਦੇ ਵਿੱਚ ਕੋਈ ਉਮੀਦ ਕਰਨੀ ਵੀ ਕੋਈ ਪੋਲੀਟੀਕਲ ਡਿਸੀਜਨ ਲੈਣਗੇ। ਜਦੋਂ ਇਹ ਕੇਸ ਦਰਜ ਹੋਇਆ ਸੀ ਉਦੋਂ ਵੀ ਕਈਆਂ ਨੇ ਕਿਹਾ ਵੀ ਇਹ ਪ੍ਰੋਪੇਗੈਂਡਾ ਕਰਨ ਤੋਂ ਕਰਕੇ ਕੇਸ ਪੈ ਗਏ, ਨਹੀਂ ਤੇ ਛੁੱਟ ਜਾਣਾ ਸੀ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਹੀ ਕਰਤੀ 7/11 ਨੂੰ, ਤਾਂ ਫਿਰ ਉਹਦਾ ਪਤਾ ਲੱਗਿਆ ਵੀ ਇਹ ਕਿੱਧਰ ਨੂੰ ਲੈ ਕੇ ਜਾ ਰਹੇ ਹੈਗੇ ਆ। ਸੋ ਇਹ ਕੇਸ ਵਾਪਸ ਲੈ ਲੈਣ ਤਾਂ ਫਿਰ ਤੁਰੰਤ ਰਿਹਾਈ ਹੋ ਸਕਦੀ ਹੈ। ਲੈਂਦੇ ਰਹੇ ਆ, ਜਿਵੇਂ ਕੰਧਾਲ ਜਾਜ ਅਗਵਾ ਕੀਤਾ ਸੀਗਾ ਇਹ ਕਸ਼ਮੀਰੀ ਖਾੜਕੂਆਂ ਨੇ, ਤੇ ਉਹਨਾਂ ਨੇ ਆਪਣੇ 3 ਬੰਦੇ ਕੇਸ ਵੀ ਡਰਾਨ ਹੀ ਕਰਾਏ ਸੀਗੇ। ਕੋਈ ਏਦਾਂ ਨਹੀਂ ਸੀ ਵੀ ਇਹਨਾਂ ਨੇ ਕੋਈ ਏਦਾਂ ਜੇਲ੍ਹ ਚੋਂ ਕੱਢ ਕੇ ਛੱਡਤੇ, ਕੋਈ ਫਾਰਮੈਲਿਟੀਜ਼ ਕਰਨੀਆਂ ਪੈਂਦੀਆਂ। ਤਾਂ ਅਦਾਲਤ ਲਾ ਕੇ ਰਾਤ ਨੂੰ ਉਹਦਾ ਕਿਹਾ ਸੀ ਵੀ ਡਿਸਚਾਰਜ ਇਨ ਦੀ ਇੰਟਰਸਟ ਆਫ ਕੰਟਰੀ ਕਰਕੇ ਉਹਨਾਂ ਨੇ ਕੋਰਟ ਤੋਂ ਆਰਡਰ ਲੈ ਕੇ ਫਿਰ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਜਾ ਕੇ ਤੇ ਉਹਦੇ ਸਪੁਰਦ ਕੀਤਾ ਸੀ, ਅਜਰ ਮਸੂਦ ਤੇ ਬਾਕੀ ਲਟਰਮ ਜਿਹੜੇ 3 ਬੰਦੇ ਸੀਗੇ ਉਹਨਾਂ ਦੇ। ਸੋ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਸਰਕਾਰਾਂ, ਰਾਜ ਸਰਕਾਰਾਂ, ਸੈਂਟਰ ਸਰਕਾਰਾਂ ਚੱਲਦੇ ਕੇਸਾਂ ਨੂੰ ਵੀ ਵਿਡਰਾਨ ਇੱਕ ਉਹਨਾਂ ਨੇ ਸਪਲੀਮੈਂਟਰੀ ਚਾਰਜ ਸ਼ੀਟ ਫਾਈਲ ਕਰਨੀ ਆ ਵੀ ਡਿਊਰਿੰਗ ਫਰਦਰ ਇਨਵੈਸਟੀਗੇਸ਼ਨ ਇਹ ਸਾਹਮਣੇ ਆਇਆ ਵੀ ਇਹਦੇ ਖਿਲਾਫ ਕੁਛ ਨੂੰ ਡਿਸਚਾਰਜ ਕਰੋ। ਸੋ ਐਟ ਐਨੀ ਸਟੇਜ ਸਰਕਾਰ ਜਿਹੜੀ ਆ ਆਪਣੀ ਜਿਹੜੀ ਆ ਉਹ ਪ੍ਰੋਸੀਕਿਊਸ਼ਨ ਵਿਡਰਾਨ ਕਰ ਸਕਦੀ ਆ। ਜੇ ਕਰਨਗੇ ਤਾਂ ਵਧੀਆ, ਨਹੀਂ ਤੇ ਅਦਾਲਤ ਦੇ ਵਿੱਚ ਜਾ ਕੇ ਹੁਣ ਨਹੀਂ 2 ਨਹੀਂ 4 ਸਾਲਾਂ ਦੇ ਵਿੱਚ ਜਾ ਕੇ, ਜਿਵੇਂ ਇਹ ਕੇਸ ਦਾ ਫੈਸਲਾ ਆਇਆ ਤੇ ਉਹਨਾਂ ਕੇਸਾਂ ਦੇ ਫੈਸਲੇ ਵੀ ਜੱਗੀ ਜੌਲ ਦੇ ਹੱਕ ਦੇ ਵਿੱਚ ਹੀ ਹੋਣਗੇ। ਉਹ ਇਹੋ ਜਿਹੇ ਐਵੀਡੈਂਸ ਦੇ ਨਾਲ ਟਿਕਦੇ ਨਹੀਂ ਤੇ ਇਹ ਕੇਸ ਟਿਕ ਨਹੀਂ ਸਕਦੇ। ਇਹਦੇ 'ਚ ਇੱਕ ਹੋਰ ਵੱਡੀ ਗੱਲ ਹੈਗੀ ਆ, ਜਿਹੜਾ ਪੰਜਾਬ ਦੇ ਵਿੱਚ ਨੈਕਸਸ ਦੀ ਗੱਲ ਹੁੰਦੀ ਆ ਪੋਲੀਟੀਕਲ, ਪੁਲਿਸ ਤੇ ਡਰੱਗ ਨਾਰਕੋ ਜਿਹੜਾ ਮਾਫੀਆ ਦਾ, ਉਹ ਉਸ ਸਾਰੇ ਕਾਸੇ ਨੂੰ ਢੱਕਣ ਦੇ ਵਾਸਤੇ ਇਹ ਸਾਰਾ ਪਲਾਟ ਜਿਹੜਾ DGP ਸ਼੍ਰੇਸ਼ ਅਰੋੜਾ, ਕੈਪਟਨ ਅਮਰਿੰਦਰ ਸਿੰਘ ਤੇ ਦੂਜਾ ਦਿਨਕਰ ਗੁਪਤਾ ਤੇ ਰਾਜਜੀਤ ਹੁੰਦਲ, ਇਹਨਾਂ ਨੇ ਤਿਆਰ ਕੀਤਾ ਸੀ। ਮੈਂ ਉਦੋਂ ਵੀ ਇਹ ਗੱਲਾਂ ਕਹੀਆਂ ਸੀਗੀਆਂ, ਅਸੀਂ ਇਹ ਡਿਫੈਂਸ ਪਲੀ ਵੀ ਲਈ ਇਹਨਾਂ ਕੇਸਾਂ ਦੇ ਵਿੱਚ ਵੀ ਕਿਉਂਕਿ ਜਿਹੜਾ 2013 ਤੋਂ ਇੱਕ ਸੂਓਮੋਟੋ ਪਟੀਸ਼ਨ ਹਾਈ ਕੋਰਟ ਦੇ ਵਿੱਚ ਚੱਲ ਰਹੀ ਸੀ, ਜਿਹਦੇ ਵਿੱਚ ਇੰਦਰਜੀਤ ਇੰਸਪੈਕਟਰ CIA ਦਾ ਸੀਗਾ, ਉਹਦੇ ਖਿਲਾਫ STF ਨੇ ਪਰਚਾ ਦਰਜ ਕੀਤਾ, ਜਿਹਦੇ ਵਿੱਚ ਰਾਜਜੀਤ ਹੁੰਦਲ ਦਾ ਨਾਂ ਆਇਆ। ਬਾਅਦ ਦੇ ਵਿੱਚ ਸਪੈਸ਼ਲ ਕਮੇਟੀ ਬਣੀ ADGP ਚਟੋਪਾਧਿਆਏ ਦੀ ਅਗਵਾਈ 'ਚ, ਉਹਨੇ ਸ਼੍ਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦਾ ਵੀ ਰਿਪੋਰਟਾਂ ਦੇ ਵਿੱਚ ਨਾਂ ਲਿਆਂਦਾ ਵੀ ਇਹ ਸਾਰੇ ਨੈਕਸਸ ਦੇ ਵਿੱਚ ਸ਼ਾਮਲ ਆ ਇਸ ਲੈਵਲ ਦੇ। ਤਾਂ ਉਹਨੂੰ ਫਿਰ ਪਾਸੇ ਕਰਕੇ ਕੈਪਟਨ ਨੇ ਜਿਹੜਾ ਦਿਨਕਰ ਗੁਪਤਾ ਨੂੰ DGP ਲਾਇਆ, ਕਿਉਂਕਿ ਇਹਨਾਂ ਦੀ ਭਾਈਬੰਦੀ ਸੀ, ਹਿੱਸਾ ਪੱਤੀ ਸੀ, ਤੇ ਉਹ ਸਾਰੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਠੰਡੇ ਬਸਤੇ 'ਚ ਪਾਤੀ ਜਦੋਂ ਦਿਨਕਰ ਗੁਪਤਾ DG ਲੱਗ ਗਿਆ NIA ਦਾ। ਸੋ ਇਹ ਸਾਰੀਆਂ ਗੱਲਾਂ ਉਹਨਾਂ ਦਿਨਾਂ ਦੇ ਵਿੱਚ ਹੀ ਵਾਪਰੀਆਂ 2016-17 'ਚ, ਜਦੋਂ ਜੱਗੀ ਜੌਲ ਤੇ ਇਹਨਾਂ ਨੌਜਵਾਨਾਂ ਤੇ ਕੇਸ ਪਏ। ਉਹਨਾਂ ਦਿਨਾਂ ਦੇ ਵਿੱਚ ਹੀ ਦਸੰਬਰ 2017 'ਚ ਹੀ
ਇਹਨੇ ਫਿਰ ਹਰਪ੍ਰੀਤ ਸਿੱਧੂ ਦੇ ਖਿਲਾਫ ਰਿਟ ਲਾ ਕੇ ਰਾਜਜੀਤ ਸਿੰਘ ਨੇ ਕਮੇਟੀ ਬਦਲੀ ਸੀਗੀ ਵੀ ਮੇਰੀ ਇਨਵੈਸਟੀਗੇਸ਼ਨ ਫੇਲ ਨਹੀਂ ਹੋ ਸਕਦੀ। ਤੇ ਅੱਜ ਦੀ ਤਰੀਕ 'ਚ ਰਾਜਜੀਤ ਹੁੰਦਲ ਜਿਹੜਾ ਉਦੋਂ ਦਾਅਵੇ ਕਰਦਾ ਸੀ ਜੱਗੀ ਜੌਹਲ ਬਾਰੇ, ਉਹ ਆਪ ਭਗੌੜਾ ਆ। ਉਹ ਪਤਾ ਨਹੀਂ ਕਿਸੇ ਮੁਲਕ 'ਚ ਬੈਠਾ ਜਾਂ ਉਹਨੇ ਸੁਸਾਈਡ ਕਰ ਲਿਆ ਹੋਇਆ। ਤੇ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਪੰਜਾਬ ਦੇ ਵਿੱਚ ਨਸ਼ਾ ਫੈਲਾਉਣ ਦੇ ਮੁੱਖ ਜ਼ਿੰਮੇਵਾਰਾਂ ਦੇ ਵਿੱਚੋਂ ਹੈਗੇ ਆ। ਇੱਥੇ ਪੰਜਾਬ 'ਚ ਚਲੋ ਗੱਲ ਥੋੜੀ ਬਦਲ ਜਾਂਦੀ ਆ, ਮੇਰੇ ਹੱਕ 'ਚ ਤਾਂ ਨਹੀਂ ਹੈਗਾ ਵੀ ਲੋਕਾਂ ਦੇ ਘਰ ਢਾਉਣੇ। ਤੇ ਰਾਜਜੀਤ ਹੁੰਦਲ ਦੀ 20 ਕਰੋੜ ਦੀ ਕੋਠੀ ਕਦੋਂ ਢਾਉਣੀ ਆ ਭਗਵੰਤ ਮਾਨ ਨੇ, ਜਿਹੜਾ ਪੀਓ ਆ ਇੱਕ ਪੰਜਾਬ ਦੇ ਵਿੱਚ ਨਸ਼ੇ ਫੈਲਾਉਣ ਵਾਲਾ ਮੇਨ ਜਿਹੜਾ ਗੈਂਗਸਟਰ ਕਹਿ ਸਕਦੇ ਆ। ਸੋ ਲੋਕਾਂ ਦੀਆਂ ਗਰੀਬਾਂ ਦੇ ਘਰ ਢਾਏ ਜਾ ਰਹੇ ਤੇ ਉਹਦੀ ਮੁਹਾਲੀ ਦੀ ਕੋਠੀ 20 ਕਰੋੜ ਵਾਲੀ ਕਦੋਂ ਢਾਉਣੀ ਆ, ਜਾਂ ਉਹਦੇ ਪਟਿਆਲੇ ਵਾਲੀ ਕੋਠੀ ਕਦੋਂ ਢਾਉਣੀ ਆ। ਸੋ ਇਹ ਸਰਕਾਰਾਂ ਦੀ ਮਿਲੀ ਭੁਗਤ ਹੁੰਦੀ ਆ, ਭਾਵੇਂ ਬਾਦਲ ਸੀ, ਕੈਪਟਨ ਸੀ, ਭਗਵੰਤ ਮਾਨ ਸੀ। ਇਹ ਜਿਹੜੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਉਦੋਂ ਇਹਨਾਂ ਨੂੰ ਸਾਰੇ ਲੋਕਾਂ ਦੇ ਦਰਦ ਜਾਗਦੇ ਆ, ਤੇ ਬਾਅਦ ਦੇ ਵਿੱਚ ਇਹ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਤੇ ਖਿਲਾਫ ਹੀ ਭੁਗਤਦੇ ਆ। ਪਰ ਅਦਾਲਤਾਂ ਦੇ ਵਿੱਚ ਅਜੇ ਕਿਤੇ ਨਾ ਕਿਤੇ ਕਹਿ ਸਕਦੇ ਕਿਤੇ ਸੁਣਵਾਈ ਹੈਗੀ ਆ, ਤੇ ਜਿਹਦੇ ਤਹਿਤ ਭਾਵੇਂ ਦੇਰ ਆ ਅੰਧੇਰ ਨਹੀਂ, ਅਸੀਂ ਇਹੀ ਕਹਿ ਸਕਦੇ ਆ। ਜਿਹੜੇ ਜੱਗੀ ਜੌਹਲ ਨੂੰ ਭਾਵੇਂ ਇੱਕ ਨਗੂਣੀ ਕਈ ਕਹਿੰਦੇ ਆ ਵੀ 8 ਕੇਸ ਰਹਿੰਦੇ ਆ, ਪਰ ਯਾਨੀ ਕਿ ਇਹ ਕੇਸ ਬਰੀ ਹੋਣ ਨਾਲ ਅਸੀਂ ਇਹਨਾਂ ਕੇਸਾਂ ਦੀ ਜੜ ਵੱਢਣ ਦੇ ਵਿੱਚ, ਜੱਗੀ ਜੌਹਲ ਦੇ ਖਿਲਾਫ ਕੇਸਾਂ ਦੀ ਜੜ ਵੱਢਣ 'ਚ ਕਾਮਯਾਬ ਹੋਏ ਆ। ਹੁਣ ਬਾਕੀ ਦਰਖਤ ਉੱਤੇ ਆਉਂਦੇ ਦਿਨਾਂ ਦੇ ਵਿੱਚ ਸੁੱਕਦਾ ਨਜ਼ਰ ਆਊਗਾ। ਬਿਲਕੁਲ ਜਸਪਾਲ ਸਿੰਘ ਜੀ, ਇੱਕ ਹੋਰ ਮਤਲਬ ਇੱਕ ਜਿਹੜਾ ਓਵਰਆਲ ਤੁਸੀਂ ਕਿਉਂਕਿ ਸਾਰੇ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਆ ਉਹਨਾਂ ਦੇ ਕੇਸ ਦੇਖਦੇ ਹੋ, ਮਤਲਬ ਮੈਂ ਤੁਹਾਡੇ ਤੋਂ ਇਹ ਕਮੈਂਟ ਚਾਹੁੰਦਾ ਕਿ ਜਿਹੜੀ ਹੁਣ ਇਹ ਸਾਰੇ ਕੇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਜਿਹੜੀ ਲੀਗਲ ਪ੍ਰੋਸੀਡਿੰਗ ਆ ਉਹ ਚੱਲਦੀ ਆ, ਪਰ ਉਹਦੇ ਉੱਤੇ ਬੜਾ ਜ਼ਿਆਦਾ ਪ੍ਰਭਾਵ ਹੁੰਦਾ ਆ ਕਿ ਸਰਕਾਰ ਜਿਹੜੀ ਆ ਉਹ ਕਿਵੇਂ ਕੇਸ ਨੂੰ ਪਰਸੂ ਕਰ ਰਹੀ ਆ। ਕਿਉਂਕਿ ਕਈ ਵਾਰ ਤੁਸੀਂ ਇੱਕ ਅਦਾਲਤ ਦੇ ਵਿੱਚੋਂ ਫੈਸਲਾ ਲੈਂਦੇ ਹੋ, ਫਿਰ ਉਹ ਅਗਲੀ ਅਦਾਲਤ ਤੇ ਚਲੇ ਜਾਂਦੇ ਆ, ਮਤਲਬ ਲੰਮਾ ਖਿੱਚਿਆ ਜਾਂਦਾ। ਬੰਦਾ UAPA ਦੇ ਵਿੱਚ ਜਾਂ ਇਹਨਾਂ ਕੇਸਾਂ ਦੇ ਵਿੱਚ ਇਹੀ ਗੱਲ ਹੁੰਦੀ ਕਿ ਬੰਦਾ ਕੇਸ ਲੜਦਾ ਹੀ ਸਾਰੀ ਸਜ਼ਾ ਭੁਗਤ ਜਾਂਦਾ ਆ, ਤੇ ਦੋਸ਼ੀ ਹੋਣ ਤੋਂ ਪਹਿਲਾਂ ਹੀ ਕਿੰਨੇ ਕੇਸ ਇਦਾਂ ਦੇ ਸਾਹਮਣੇ ਆ ਚੁੱਕੇ ਆ। ਜੇ ਹੁਣ ਬਾਕੀ ਬੰਦੀ ਸਿੰਘਾਂ ਦੀ ਵੀ ਅਸੀਂ ਗੱਲ ਕਰੀਏ ਤਾਂ ਉਹ ਵੀ ਲੰਮੇ ਸਮਿਆਂ ਤੋਂ ਮਤਲਬ ਸਾਰੇ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਦੇ ਲਈ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਵੀ ਚੱਲਦੀਆਂ ਰਹਿੰਦੀਆਂ ਨੇ। ਪਰ ਤੁਹਾਨੂੰ ਲੱਗਦਾ ਵੀ ਜਿਹੜਾ ਫੈਸਲਾ ਹੋਣਾ ਹੁੰਦਾ ਆ, ਖਾਸ ਤੌਰ ਤੇ ਇਹ ਪੋਲੀਟੀਕਲ ਪ੍ਰਿਜ਼ਨਰ ਦੇ ਮਾਮਲੇ ਦੇ ਵਿੱਚ, ਉਹ ਸਿਆਸੀ ਹੁੰਦਾ ਆ, ਤੇ ਜਿਹੜੀ ਸਰਕਾਰ ਹੁੰਦੀ ਆ ਜਾਂ ਜਿਹੜੀ ਸਟੇਟ ਹੁੰਦੀ ਆ ਉਹਦੇ ਤੇ ਦਬਾਅ ਪਾ ਕੇ ਹੀ ਜਿਹੜੇ ਬੰਦੇ ਆ ਉਹ ਛੁਡਾਏ ਜਾ ਸਕਦੇ ਆ। ਨਹੀਂ ਦੇਖੋ, ਜਿਹੜਾ ਤਾਂ ਉਮਰ ਕੈਦੀਆਂ ਦਾ ਹੈਗਾ ਉਹ ਤਾਂ ਨਿਰੋਲ ਸਿਆਸੀ ਹੋਈ ਆ, ਕਿਉਂਕਿ ਅਦਾਲਤਾਂ ਦੇ ਵਿੱਚ ਜਦੋਂ ਕੰਮ ਮੁੱਕ ਜਾਂਦਾ, ਜਿੰਨਾ ਚਿਰ ਤੱਕ ਅਪੀਲਾਂ ਲਈ ਰਾਹ ਹੁੰਦਾ ਅਦਾਲਤਾਂ ਦਾ, ਤਾਂ ਉਹਨਾਂ ਚਿਰ ਤੱਕ ਅਦਾਲਤੀ ਵੀ ਹੁੰਦਾ। ਪੋਲੀਟੀਕਲ ਤਾਂ ਰਿਹਾ ਹੀ ਆ ਸਦਾ। ਜਿਹੜੇ ਸਟੇਟ ਵਰਸਿਸ ਕੇਸ ਆ ਉਹ ਤਾਂ ਹਮੇਸ਼ਾ ਹੀ ਪੋਲੀਟੀਕਲ ਰਹੇ ਆ। ਉਹ ਐਟ ਐਨੀ ਸਟੇਜ ਜਿਹੜੇ ਵਾਪਸ ਲੈਂਦੀ ਆ। ਜਿਵੇਂ ਹੁਣ NIA ਦੇ ਕੇਸ ਸੀ, ਉਹ ਸਵਾਮੀ ਸੀਮਾਨੰਦ ਦਾ ਜਿਹੜਾ ਸਮਝੌਤਾ ਐਕਸਪ੍ਰੈਸ ਟ੍ਰੇਨ ਦੇ ਵਿੱਚ ਬਲਾਸਟ ਹੋਏ ਸੀ ਪਾਣੀਪਤ ਦੇ ਲਾਗੇ, ਤੇ NIA ਨੇ ਉਹਦੇ ਐਵੀਡੈਂਸ ਹੋਣ ਦੀ 164 ਦੀ ਉਹਦਾ ਕਨਫੈਸ਼ਨ ਵੀ ਸੀ ਸੀਮਾਨੰਦ ਦਾ, ਤੇ ਉਹ ਬਰੀ ਹੋ ਗਿਆ। ਕਿਉਂਕਿ ਸਰਕਾਰ ਆ ਗਈ ਜਦੋਂ ਮੋਦੀ ਦੀ, ਤਾਂ ਫਿਰ NIA ਜੱਜ ਨੂੰ ਲਿਖਣਾ ਪਿਆ ਵੀ NIA ਨੇ ਬੈਸਟ ਐਵੀਡੈਂਸ ਜਿਹੜਾ ਇਹਦੇ ਖਿਲਾਫ ਸੀ ਉਹ ਵਿਦ ਹੋਲਡ ਕਰ ਲਿਆ, ਇਸ ਕਰਕੇ ਮੇਰੇ ਕੋਲ ਕੋਈ ਰਾਹ ਨਹੀਂ। ਸੋ ਜਦੋਂ ਇਹ ਕੇਸ ਜਿਹੜੇ NIA ਦੇ ਸਪੈਸ਼ਲ ਸੈੱਲਾਂ ਦੇ CBI ਦੇ ਹੁੰਦੇ ਆ, ਇਹ ਪੋਲਿਟਿਕਸ ਤੋਂ ਹੀ ਪ੍ਰੇਰਿਤ ਹੁੰਦੇ ਆ, ਤੇ ਇਹਨਾਂ ਨੂੰ ਪਾਇਆ ਵੀ ਪੋਲਿਟਿਕਸ ਦੇ ਅਧੀਨ ਜਾਂਦਾ ਤੇ ਵਿਡਰਾਨ ਵੀ ਪੋਲਿਟਿਕਸ ਦੇ ਅਧੀਨ ਹੀ ਕੀਤਾ ਜਾਂਦਾ। ਸੋ ਇਹ ਸਿਆਸੀ ਕਤਲਾਂ ਦੇ ਕੇਸ, ਜਿਵੇਂ ਹੁਣ ਇਹਨਾਂ ਕੇਸਾਂ 'ਚ ਅਮਿਤ ਅਰੋੜੇ ਵਾਲਾ ਕੇਸ ਹੀ ਸੀ, ਪੰਜਾਬ ਪੁਲਿਸ ਨੇ ਤਾਂ ਉਹਦੇ ਖਿਲਾਫ ਚਲਾਨ ਦੇ ਦਿੱਤਾ ਸੀ। ਮੈਂ ਇਸ ਬਹਿਸ 'ਚ ਕਦੀ ਨਹੀਂ ਪੈਂਦਾ ਵੀ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ, ਕਿਉਂਕਿ ਡਿਊਟੀ ਪ੍ਰੋਸੀਕਿਊਸ਼ਨ ਦੀ ਹੈ ਕੇਸ ਪ੍ਰੂਵ ਕਰਨਾ, ਡਿਫੈਂਸ ਦੀ ਡਿਊਟੀ ਨਹੀਂ ਹੈਗੀ ਇਹ ਦੱਸਣਾ ਵੀ ਮੈਂ ਇਨੋਸੈਂਟ ਆ ਜਾਂ ਮੈਂ ਕਸੂਰਵਾਰ ਆ। ਤੋ ਉਸ ਕੇਸ ਦਾ ਪੰਜਾਬ ਪੁਲਿਸ ਨੇ ਅਮਿਤ ਅਰੋੜੇ ਦੇ ਖਿਲਾਫ ਹੀ ਚਲਾਨ ਦਿੱਤਾ ਸੀ ਵੀ ਇਹਦੇ ਗੋਲੀ ਵੱਜੀ ਹੋਈ ਨਹੀਂ। ਜਿਹੜੀ ਫੋਰੈਂਸਿਕ ਦੀ ਰਿਪੋਰਟ ਵੀ ਇਹ ਸੀਗੀ ਵੀ ਇਹਦੇ ਸਰੀਆ ਗਰਮ ਕਰਕੇ ਲਾਇਆ, ਸਰੀਆ ਵੀ ਰਿਕਵਰ ਹੋਇਆ। ਬਾਅਦ ਚ NIA ਕਹਿੰਦੇ ਸ਼ੇਰੇ ਬੱਗੇ ਨੇ ਗੋਲੀ ਮਾਰੀ ਆ। ਸੋ ਇਹ ਆਪਣੀਆਂ ਹੀ ਕੰਟਰਾਡਿਕਸ਼ਨ ਦੇ ਵਿੱਚ ਕੇਸ ਫਸੇ ਹੋਏ ਆ। ਜਿਵੇਂ ਪਾਸਟਰ ਦਾ ਇੱਕ ਕਤਲ ਹੋਇਆ ਸੀ, ਉਹਨਾਂ ਨੇ ਇਨੀਸ਼ੀਅਲ ਕਿਹਾ ਸੀ RSS ਨੇ ਮਰਵਾਇਆ ਜਿਹੜਾ ਪਾਸਟਰ ਸਾਡਾ, ਕਿਉਂਕਿ ਉਹਨਾਂ ਦੀ 25ਵੀਂ ਵਰ੍ਹੇਗੰਢ ਸੀ ਚਰਚ ਦੀ। ਤਾਂ ਬਾਅਦ ਦੇ ਵਿੱਚ ਜਦੋਂ RSS ਮਰ ਗਏ ਤੇ ਉਹ ਕਹਿੰਦੇ ਜੀ ਇਹਨਾਂ ਦੀ ਕੋਈ ਪਲਾਟਾਂ ਦੀ ਪ੍ਰਾਪਰਟੀ ਦੇ ਖਰੀਦੋ ਫਰੋਖਤ ਦਾ ਸੀਗਾ ਉਹ। ਤੇ ਜਿਹੜਾ ਜਗਦੀਸ਼ ਗਗਨੇਜਾ ਮਰਡਰ ਕੇਸ ਸੀ, ਉਹਦੇ 'ਚ ਤਾਂ ਇਨੀਸ਼ੀਅਲ ਬਾਦਲ ਦੇ ਉੱਤੇ ਸ਼ੱਕ ਦੀ ਸੂਈ ਹੋਈ ਸੀ ਵੀ, ਕਿਉਂਕਿ ਜਗਦੀਸ਼ ਗਗਨੇਜਾ ਜਾ ਕੇ BJP ਜਿਹੜੀ ਸੈਂਟਰਲ ਉਹਨਾਂ ਦੀ ਕਮੇਟੀ ਸੀ ਉਹਦੇ ਕੋਲ ਸ਼ਿਕਾਇਤ ਲਾਉਂਦਾ ਸੀ ਵੀ ਬਾਦਲ ਕਰਪਟ ਬੰਦਾ, ਸਾਡੇ BJP ਵਾਲੇ ਵੀ ਕਰਪਟ ਆ, ਨਾਤਾ ਤੋੜੋ।
ਸੋ ਇਹ ਪੋਲੀਟੀਕਲ ਕੇਸਿਸ ਦੇ ਵਿੱਚ ਪੋਲੀਟੀਕਲ ਕੀ ਉਹਦੇ ਵਿੱਚ ਹੋਇਆ ਕੀ ਨਹੀਂ ਹੋਇਆ, ਉਹਨਾਂ ਗੱਲਾਂ ਦੀ ਜਿਹੜੀ ਡਿਸਕਸ਼ਨ ਵੀ ਉਸ ਲੈਵਲ ਦੇ ਉੱਤੇ ਜਿਹੜੀ ਆ ਹੋਣੀ ਚਾਹੀਦੀ ਆ। ਕੇਸ ਪ੍ਰੂਵ ਹੁੰਦੇ ਆ, ਕੇਸ ਡਿਸਪਰੂਵ ਹੁੰਦੇ ਆ, ਕਿਹਨੇ ਕੀਤਾ ਕਿਹਨੇ ਨਹੀਂ ਕੀਤਾ, ਉਹ ਬਾਅਦ ਦੀਆਂ ਗੱਲਾਂ ਹੋਈਆਂ। ਉਹ ਅਦਾਲਤਾਂ ਦੇ ਵਿੱਚ ਗਵਾਹ ਸੱਚਾ ਸੀ ਗਵਾਹ ਝੂਠਾ ਸੀ, ਉਹ ਬਾਅਦ ਦੀਆਂ ਗੱਲਾਂ ਹੈਗੀਆਂ। ਸੋ ਇਹ ਪੋਲਿਟਿਕਸ ਤੋਂ ਪ੍ਰੇਰਿਤ ਕੇਸ ਆ, ਤੇ ਪੋਲੀਟੀਕਲ ਜਿਹੜਾ ਜਿਵੇਂ ਤੁਸੀਂ ਕਿਹਾ ਵੀ ਉਹਦੇ ਤੋਂ ਹੀ ਪ੍ਰੇਰਨਾ ਲੈ ਕੇ ਫੈਸਲੇ ਵੀ ਹੁੰਦੇ ਆ। ਪਰ ਜਿੰਨਾ ਚਿਰ ਤੱਕ ਕੇਸ ਅਦਾਲਤਾਂ ਦੇ ਵਿੱਚ ਆ, ਤੇ ਉਹ ਅਦਾਲਤਾਂ ਦੀਆਂ ਜਿਹੜੀਆਂ ਕੋਈ ਗਾਈਡਲਾਈਨਸ ਆ, ਚੌਕਟੇ ਬਣੇ ਹੋਏ ਆ, ਉਹਦੇ ਉਹਦੇ ਅਧੀਨ ਰਹਿੰਦਿਆਂ ਹੋਇਆਂ ਵੀ ਅਦਾਲਤਾਂ ਫੈਸਲੇ ਲੈਂਦੀਆਂ। ਬਿਲਕੁਲ ਜਸਪਾਲ ਸਿੰਘ ਜੀ, ਤੁਹਾਡੀ ਜਗਤਾਰ ਸਿੰਘ ਦੇ ਨਾਲ ਗੱਲਬਾਤ ਜਿਹੜੀ ਆ ਉਹ ਮਤਲਬ ਮੈਨੂੰ ਲੱਗਦਾ ਕਿ ਹੁੰਦੀ ਰਹਿੰਦੀ ਹੋਣੀ ਆ। ਕਿਵੇਂ ਜਗਤਾਰ ਸਿੰਘ ਇਸ ਸਾਰੀ ਸਥਿਤੀ ਨੂੰ ਦੇਖ ਰਹੇ ਆ ਕਿ ਕੇਸ ਤੋਂ ਬਰੀ ਹੋਣਾ? ਹੁਣ ਤੁਹਾਡੀ ਕੋਈ ਲੇਟੈਸਟ ਉਹਨਾਂ ਦੇ ਨਾਲ ਗੱਲਬਾਤ ਹੋਈ ਆ? ਮੇਰੀ ਪਰਸੋਂ ਸੋਮਵਾਰ ਹੋਈ ਸੀ ਉਹਦੇ ਨਾਲ, ਵੀਸੀ ਲਿੰਕ ਰਾਹੀਂ ਲੀਗਲ ਮੀਟਿੰਗ ਦੀ ਪ੍ਰੋਵੀਜ਼ਨ ਕੀਤੀ ਸੀ, ਤੇ ਮੈਂ ਹਰੇਕ ਸੋਮਵਾਰ ਉਹਨੂੰ ਮੀਟਿੰਗ ਪਾ ਦਿੰਦਾ। ਕਦੀ ਕੋਈ ਟੈਕਨੀਕਲ ਕਰਕੇ ਨਾ ਹੋਈ ਹੋਵੇ, ਸੋਮਵਾਰ ਹੋਈ ਸੀ, ਤਾਂ ਉਹਨੂੰ ਉਮੀਦ ਸੀਗੀ, ਮੈਂ ਉਹਨੂੰ ਦੱਸਿਆ ਸੀ ਵੀ ਆਪਾਂ ਨੂੰ ਉਮੀਦ ਆ ਵੀ ਬਰੀ ਹੋਊਗਾ ਕੇਸ, ਪਰ 100% ਤਾਂ ਅਸੀਂ ਕੁਝ ਵੀ ਨਹੀਂ ਕਹਿ ਸਕਦੇ। ਤੇ ਕੱਲ ਫਿਰ ਉਹ ਬਰੀ ਹੋ ਗਿਆ। ਹੁਣ ਉਹਦੀ ਸੋਮਵਾਰ ਮੀਟਿੰਗ ਕਰਾਂਗੇ, ਤੇ ਉਹ ਆਸਵੰਦ ਸੀ ਵੀ ਚਲੋ ਇਹ ਜੇ ਬਰੀ ਹੋਊਗਾ ਤੇ ਫਿਰ ਸੁਪਰੀਮ ਕੋਰਟ ਬੇਲਾਂ ਵਾਲਾ ਵੀ ਕੰਮ ਥੋੜਾ ਈਜ਼ੀ ਹੋ ਜਾਊਗਾ। ਸੋ ਆਸ ਤਾਂ ਹੁੰਦੀ ਹੋਏ, ਲੰਮਾ ਸਮਾਂ 7 ਸਾਲ ਥੋੜਾ ਸਮਾਂ ਨਹੀਂ ਹੁੰਦਾ। ਜਿਹੜਾ ਇੱਕ ਬਾਅਦ ਬੌਰਨਾ ਤੇ ਬੰਦਾ ਸਿੱਧਾ ਆ ਕੇ ਜੇਲ੍ਹ 'ਚ ਹੀ, ਇੱਥੇ ਉਹਨੂੰ 7 ਸਾਲ ਹੋ ਗਏ। ਪੰਜਾਬ ਦੀ ਪਹਿਲਾਂ ਫਰੀਦਕੋਟ ਜੇਲ੍ਹ ਸੀ, ਫਿਰ ਨਾਭੇ ਸੀ, ਹੁਣ ਤਿਹਾੜ ਦੀ ਕਦੀ ਕਿਸੇ ਨੰਬਰ ਜੇਲ੍ਹ 'ਚ, ਹੁਣ ਉਹ ਮੰਡੋਲੀ ਜਿਹੜੀ ਜੇਲ੍ਹ ਕੰਪਲੈਕਸ ਹੈਗਾ ਜੇਲ੍ਹ ਨੰਬਰ 15 ਉਹਦੇ ਵਿੱਚ ਨਜ਼ਰਬੰਦ ਆ। ਤੇ ਸੋ ਉੱਥੇ ਮੈਂ ਮੁਲਾਕਾਤ ਵੀ ਗਿਆ ਸੀ, ਮਹੀਨਾ ਕੁ ਹੋਇਆ ਫਿਜ਼ੀਕਲ, ਤੇ ਹੁਣ ਥਰੂ ਵੀਸੀ ਮੁਲਾਕਾਤ, ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਤਰ੍ਹਾਂ ਜੱਗੀ ਜੌਲ ਨਾਲ ਵੀ ਗੱਲਬਾਤ ਹੋ ਜਾਂਦੀ 10-15-20 ਮਿੰਟ, ਅੱਧਾ ਘੰਟਾ। ਤੋ ਉਹ ਠੀਕ ਆ, ਚਲੋ ਬਾਕੀ ਉਹ ਚੜ੍ਹਦੀ ਕਲਾ ਵਾਲਾ ਨੌਜਵਾਨ ਆ, ਹਾਸਾ ਠੱਠਾ ਵੀ ਕਰਦਾ, ਤੇ ਪਰ ਉਹਦੇ ਚਿਹਰੇ ਤੋਂ ਝਲਕ ਪੈਂਦਾ ਵੀ ਬੰਦਾ ਕਿਸੇ ਨਾ ਕਿਸੇ ਇੱਕ ਦਬਾਅ 'ਚ ਤਾਂ ਹੈਗਾ ਹੀ ਹੈ ਨਾ। ਕੋਈ ਸੋਨੇ ਦਾ ਵੀ ਪਿੰਜਰਾ ਹੋਵੇ ਤੇ ਪਿੰਜਰਾ ਤਾਂ ਪਿੰਜਰਾ ਹੀ ਹੁੰਦਾ। ਤੇ ਪਰ ਉੱਥੇ ਠੀਕ ਆ, ਭਾਈ ਜਗਤਾਰ ਸਿੰਘ ਹਵਾਰਾ ਵੀ ਉੱਥੇ ਜੇਲ੍ਹ ਦੇ ਵਿੱਚ ਆ, ਹੋਰ ਨੌਜਵਾਨ ਵੀ ਹੈਗੇ ਆ। ਸੋ ਉੱਥੇ ਰਲ ਮਿਲ ਕੇ ਚੰਗਾ ਠੀਕ ਚੱਲੀ ਜਾਂਦਾ ਉਹਨਾਂ ਦੇ। ਸਿਹਤ ਠੀਕ ਆ, ਕੋਈ ਵੈਸੇ ਕੋਈ ਫਿਜ਼ੀਕਲ ਕੋਈ ਹਾਰਮ ਤਾਂ ਹੈ ਨਹੀਂਗਾ, ਪਰ ਯਾਨੀ ਕਿ ਫਿਰ ਵੀ ਖਿਆਲ ਰੱਖਣਾ ਚਾਹੀਦਾ ਉਹਨਾਂ ਦੀ। ਥੋੜੀ ਜਿੱਦਾਂ ਸਖਤੀ ਹੁੰਦੀ ਆ, ਚੱਕੀ ਬਦਲਤੀ, ਤਲਾਸ਼ੀ ਆ ਗਈ, ਕਈ ਵਾਰ ਕਹਿੰਦੇ 2 ਕੱਪੜੇ ਹੀ ਰੱਖੋ, ਹਨਾ, ਇਹੋ ਜਿਹੀਆਂ ਕਈ ਤਰ੍ਹਾਂ ਦੀਆਂ ਉੱਥੇ ਜੇਲ੍ਹ ਦੀਆਂ ਆਪਣੀਆਂ ਪਾਬੰਦੀਆਂ ਹੁੰਦੀਆਂ। ਪਰ ਫਿਰ ਵੀ ਓਵਰਆਲ ਉਹ ਚੜ੍ਹਦੀ ਕਲਾ ਦੇ ਵਿੱਚ ਸੀਗਾ, ਤੇ ਮੇਰੇ ਹਿਸਾਬ ਦੇ ਨਾਲ ਥੋੜਾ ਬਲ ਮਿਲੂਗਾ ਉਹਨੂੰ, ਰਾਹ ਵੀ ਉਹਨੂੰ ਲੱਗੂਗਾ, ਹੋਪ ਵੀ ਹੋਊਗੀ ਵੀ ਇਹ ਕੇਸ ਬਰੀ ਹੋਇਆ ਤੇ ਫਿਰ ਅਗਲੇ ਕੇਸਾਂ ਦੇ ਵੀ ਜਿਹੜੇ ਆ ਉਹ ਬਰੀ ਹੋਣ ਦੇ ਚਾਂਸ, ਜੇ ਅੱਗੇ 50% ਸੀ ਹੁਣ 70% ਹੋ ਗਏ ਆ। ਜੇ ਬੇਲਾਂ ਮਿਲ ਜਾਣਗੀਆਂ ਫਿਰ ਹੋਰ ਰਾਹ ਖੁੱਲੂਗਾ। ਬਾਕੀ ਜੋ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਆ, ਉਹ ਭਾਣਾ ਮੰਨਣ ਵਾਲਾ ਸਿੱਖ ਹੈਗਾ, ਤੇ ਉਹ ਹੱਥ ਖਿੜੇ ਮੱਥੇ ਜਿਹੜਾ ਪ੍ਰਵਾਨ ਕਰਦਾ। ਬਿਲਕੁਲ। ਜਾਂਦੇ ਜਾਂਦੇ ਇੱਕ ਆਖਰੀ ਤੁਹਾਡੇ ਤੋਂ ਸੁਝਾਅ ਜਿਹੜਾ ਆ ਦਰਸ਼ਕਾਂ ਤੱਕ, ਜੋ ਅਸੀਂ ਕੋਈ ਮੈਸੇਜ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ, ਖਾਸ ਤੌਰ ਤੇ ਕਿਉਂਕਿ ਜਗਤਾਰ ਸਿੰਘ ਜੱਗੀ ਜੋਲ ਦਾ ਜਿਹੜਾ ਇਹ ਸਾਰਾ ਕੇਸ ਆ, ਜਿੱਥੇ ਇੱਕ ਪਾਸੇ ਲੀਗਲੀ ਸਾਰੀਆਂ ਪ੍ਰੋਸੀਡਿੰਗਸ ਚੱਲੀਆਂ, ਦੂਜੇ ਪਾਸੇ ਜਿਹੜਾ ਇੱਕ ਪ੍ਰੈਸ਼ਰ ਹੁੰਦਾ ਆ, ਪਬਲਿਕ ਪ੍ਰੈਸ਼ਰ ਹੁੰਦਾ, ਸੰਗਤਾਂ ਨੇ ਉਹ ਵੀ ਬਣਾਇਆ, ਚਾਹੇ ਯੂਕੇ ਦੇ ਵਿੱਚ ਹੋਵੇ, ਤੁਸੀਂ ਵੀ ਯੂਕੇ ਗਏ ਹੋ, ਕੈਨੇਡਾ ਵੀ ਤੁਸੀਂ ਆ ਕੇ ਇੱਥੇ ਬੋਲੇ ਹੋ, ਮਤਲਬ ਉਹ ਉਸ ਤਰੀਕੇ ਦੇ ਨਾਲ ਵੀ ਇੱਕ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਮੂਵਮੈਂਟ ਬਿਲਡ ਅਪ ਹੋਈ, ਤੇ ਉਹਦਾ ਅਸਰ ਵੀ ਸਾਨੂੰ ਦਿਖ ਰਿਹਾ ਹੈ ਕਿ UN ਤੋਂ ਲੈ ਕੇ UK ਦੇ ਅੱਜ ਪ੍ਰਾਈਮ ਮਿਨਿਸਟਰ ਜਿਹੜੇ ਆ ਵੀ ਉਹਨਾਂ ਨੇ ਇਸ ਮਸਲੇ ਤੇ ਗੱਲ ਰੱਖੀ। ਪਰ ਜੇ ਹੁਣ ਅਸੀਂ ਦੇਖੀਏ ਕਿ ਬਹੁਤ ਸਾਰੇ ਸਿੱਖ ਅਜੇ ਵੀ ਨਜ਼ਰਬੰਦ ਆ ਭਾਰਤ ਦੀਆਂ ਜੇਲ੍ਹਾਂ 'ਚ, ਤੇ ਤੁਸੀਂ ਉਹਨਾਂ ਦੇ ਕੇਸਾਂ ਦੀ ਲੀਗਲ ਪੈਰਵਾਈ ਵੀ ਕਰਦੇ ਹੋ। ਪਰ ਕੁਝ ਮੂਵਮੈਂਟਸ ਵੀ ਖੜੀਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ, ਜਿਹੜੀਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਖੜੀਆਂ ਹੋਈਆਂ। ਤਾਂ ਕੋਈ ਤੁਹਾਡਾ ਹੁਣ ਇੱਕ ਧਰਨਾ ਵੀ, ਜਿਵੇਂ ਮੋਰਚਾ ਵੀ ਲੱਗਿਆ ਹੋਇਆ ਚੰਡੀਗੜ੍ਹ ਦੇ ਵਿੱਚ, ਮਤਲਬ ਇਹ ਸਾਰੀਆਂ ਗੱਲਾਂ ਤੋਂ ਬਾਅਦ ਵੀ ਕੀ ਸੁਝਾਅ ਤੁਸੀਂ ਸੰਗਤਾਂ ਨੂੰ ਦੇਣਾ ਚਾਹੁੰਦੇ ਹੋ, ਤਾਂ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਮਤਲਬ ਵਸੀਲਾ ਬਣ ਸਕੇ ਉਹਨਾਂ ਦੀਆਂ ਰਿਹਾਈਆਂ ਦਾ? ਉਹਨੇ ਦੇਖੋ, ਇਹਦੇ 'ਚ ਸਾਨੂੰ ਸੁਚੇਤ ਹੀ ਹੋਣਾ ਚਾਹੀਦਾ, ਤੇ ਲੀਗਲੀ ਤੇ ਪੋਲੀਟੀਕਲ ਦੋਨੇ ਤਰ੍ਹਾਂ ਦੀ ਲੜਾਈ ਲੜਨੀ ਚਾਹੀਦੀ ਆ। ਤੇ ਜਦੋਂ ਅਸੀਂ ਵਿਦਨ ਸਿਸਟਮ ਕੋਈ ਲੜਾਈ ਲੜਦੇ ਆ, ਤੇ ਉਹ ਸਟੈਪ ਵਾਈਜ਼ ਹੀ ਹੁੰਦੀ ਆ, ਕੋਈ ਇੱਕਦਮਾਂ ਨਹੀਂ ਹੁੰਦੀ ਵੀ ਗੜਾਸਾ ਮਾਰਿਆ ਤੇ ਕੰਮ ਹੋ ਗਿਆ। ਸੋ ਉਸ ਤਰ੍ਹਾਂ ਨਹੀਂ ਹੁੰਦੀ। ਜਿੰਨਾ ਜੇ ਕੋਈ ਮੂਵਮੈਂਟਾਂ ਵੀ ਚੱਲਦੀਆਂ, ਭਾਵੇਂ ਕੋਈ ਮੋਰਚੇ ਆ, ਭੁੱਖ ਹੜਤਾਲਾਂ ਆ, ਉਹ ਸਟੈਪ ਵਾਈਜ਼ ਹੀ ਆ ਵੀ ਜਿੰਨਾ ਕੁ ਮਿਲਦਾ ਲੈ ਲਓ, ਮੁੜ ਕੇ ਅਗਲੇ ਵਾਸਤੇ ਫੇਰ ਹੋ ਜਾਓ। ਉਹ ਇਸ ਤਰ੍ਹਾਂ ਹੀ ਅੱਗੇ ਕੰਮ ਹੋਏ ਆ। ਅਦਾਲਤੀ ਪੋਲੀਟੀਕਲ ਡਿਸੀਜਨ ਬਹੁਤ ਘੱਟ ਹੋਏ ਆ ਸਿੱਖਾਂ ਬੰਦੀਆਂ ਦੇ ਸੰਬੰਧ 'ਚ। ਬਹੁਤਾ ਕੁਝ ਅਦਾਲਤਾਂ ਦੇ ਰਾਹੀਂ ਹੀ ਜਿਹੜਾ ਪੱਲੇ ਪੈਂਦਾ ਹੈਗਾ। ਸੋ ਪੋਲੀਟੀਕਲ ਡਿਸੀਜਨ ਹੋਣ ਤਾਂ ਫੇਰ ਤਾਂ ਉਹਦੇ
ਪਤਾ ਲੱਗ ਜਾਂਦਾ ਵੀ ਹਾਂ ਇਹ ਪੋਲੀਟੀਕਲ ਡਿਸੀਜਨ ਹੋਇਆ। ਹੁਣ ਮੰਨ ਲਓ ਜੱਗੀ ਜੌਲ ਦੇ ਸੰਬੰਧ ਦੇ ਵਿੱਚ ਉਹ ਵਿਡਰਾਨ ਕਰਦੇ ਆ ਇਹ ਪ੍ਰੋਸੀਕਿਊਸ਼ਨ, ਤਾਂ ਫਿਰ ਉਹ ਇੱਕ ਪੋਲੀਟੀਕਲ ਡਿਸੀਜਨ ਹੋਊਗਾ। ਜੇ ਅਦਾਲਤਾਂ ਰਾਹੀਂ ਬਰੀ ਜਾਂ ਜ਼ਮਾਨਤਾਂ ਹੋਊਗੀ ਤਾਂ ਉਹ ਅਦਾਲਤੀ ਕਾਰਵਾਈ ਹੋਊਗੀ। ਜਿਵੇਂ ਭਾਈ ਰਾਜੋਆਣੇ ਦੇ ਸੰਬੰਧ 'ਚ ਪੋਲੀਟੀਕਲ ਡਿਸੀਜਨ ਨਹੀਂ ਲਿਆ ਜਾ ਰਿਹਾ, ਹੁਣ 18 ਮਾਰਚ ਤੱਕ ਦਾ ਟਾਈਮ ਦਿੱਤਾ ਸੈਂਟਰਲ ਗਵਰਨਮੈਂਟ ਨੂੰ, ਜੋ ਹੁਣ ਕਰ ਲੈਂਦੇ ਆ ਤੇ ਉਹ ਪੋਲੀਟੀਕਲ ਡਿਸੀਜਨ ਹੋਊਗਾ, ਨਹੀਂ ਤੇ ਫਿਰ ਸੁਪਰੀਮ ਕੋਰਟ ਦੇਖੂਗੀ ਔਨ ਮੈਰਿਟ ਜੋ ਅੱਗੇ ਉਹਨਾਂ ਦੀਆਂ ਜਜਮੈਂਟਸ ਹੈਗੀਆਂ। ਭਾਈ ਜਗਤਾਰ ਸਿੰਘ ਵਾਲਾ ਦੇ ਸੰਬੰਧ 'ਚ ਵੀ ਪੋਲੀਟੀਕਲ ਡਿਸੀਜਨ ਨਹੀਂ ਲੈ ਜਾ ਰਿਹਾ। ਭਾਈ ਲਾਲ ਸਿੰਘ ਅੱਗੇ ਰਿਹਾ ਹੋਏ ਸੀ, ਉਹ ਕਾਫੀ ਪੋਲੀਟੀਕਲ ਸੀਗਾ, ਉਹਨਾਂ ਦੀ ਡਾਇਰੈਕਸ਼ਨ ਹੋਈ ਸੀ ਸੁਪਰੀਮ ਕੋਰਟ ਵੱਲੋਂ, ਫਿਰ ਹੀ ਉਹਨਾਂ ਨੇ ਡਿਸੀਜਨ ਲਿਆ। ਸੋ ਪੋਲੀਟੀਕਲ ਡਿਸੀਜਨ ਲੈਣ 'ਚ ਰਾਜੀਵ ਗਾਂਧੀ ਵਾਲੇ ਜ਼ਿਆਦਾ ਅੱਗੇ ਰਹੇ। ਉਹ ਕਤਲ ਕੇਸ ਦੇ ਵਿੱਚ ਉਹਨਾਂ ਦੀ ਕੈਬਨਿਟ ਨੇ ਪਾਸ ਕੀਤਾ, ਉਹਨਾਂ ਦੀ ਵਿਧਾਨ ਸਭਾ ਨੇ ਪਾਸ ਕੀਤਾ, ਉਹਨਾਂ ਨੇ ਰਾਜਪਾਲ ਨੂੰ ਭੇਜਿਆ, ਉਹ ਚੀਜ਼ ਚੈਲੰਜ ਹੋਈ, ਰਾਜਪਾਲ ਨੇ ਸੈਂਟਰ ਗਵਰਨਮੈਂਟ ਨੂੰ ਭੇਜਤਾ। ਸੁਪਰੀਮ ਕੋਰਟ ਨੇ ਕਿਹਾ ਨਹੀਂ, ਜਿਹੜਾ ਪੋਲੀਟੀਕਲ ਡਿਸੀਜਨ ਲਿਆ ਹੋਇਆ ਜੈ ਲਲਿਤਾ ਸਰਕਾਰ ਨੇ ਉਹ ਬਿਲਕੁਲ ਸਹੀ ਹੈ। ਰਾਜਪਾਲ ਨੇ ਬਿਯੋਂਡ ਜੁਡੀਸ਼ਨ ਜਾ ਕੇ ਜਿਹੜਾ ਸੈਂਟਰ ਨੂੰ ਭੇਜਿਆ। ਸੋ ਸਾਡੇ ਇੱਥੇ ਪੋਲੀਟੀਕਲ ਇਨੀਸ਼ੀਏਟਿਵ ਦੀ ਵੀ ਘਾਟ ਹੈਗੀ, ਇੱਛਾ ਸ਼ਕਤੀ ਦੀ ਵੀ ਘਾਟ ਹੈਗੀ ਆ, ਤੇ ਥੋੜੀ ਜੀ ਲੜਾਈ ਦੋਨਾਂ ਪੱਖਾਂ ਤੋਂ ਲਾਣੀ ਪੈਣੀ ਆ। ਬੰਦੀ ਸਿੰਘਾਂ ਸੰਬੰਧ 'ਚ ਕਾਨੂੰਨੀ ਵੀ, ਜਿੱਥੇ ਕਾਨੂੰਨੀ ਬੰਦ ਹੋ ਚੁੱਕੀ। ਹੁਣ ਭਾਈ ਰਾਜੋਆਣੇ ਦੀ ਕਾਨੂੰਨੀ, ਜੇ ਸੁਪਰੀਮ ਕੋਰਟ ਫੈਸਲਾ ਲੈਂਦੀ ਆ ਤਾਂ ਕਾਨੂੰਨੀ ਆ, ਜੇ ਸੈਂਟਰ ਗਵਰਨਮੈਂਟ ਕਰ ਲੈਂਦੀ ਆ ਤੇ ਉਹ ਫਿਰ ਪੋਲੀਟੀਕਲ ਡਿਸੀਜਨ ਹੋਊਗਾ। ਸੋ ਐਟ ਐਨੀ ਸਟੇਜ ਪੋਲੀਟੀਕਲ ਤੇ ਕਾਨੂੰਨੀ ਦੋਨਾਂ ਨੂੰ ਬੈਲੈਂਸ ਰੱਖ ਕੇ ਹੀ ਬੰਦੀ ਸਿੰਘਾਂ ਦੀ ਇਹ ਲੜਾਈ ਲਾਣੀ ਚਾਹੀਦੀ ਹੈ। ਤੇ ਅਲਟੀਮੇਟਲੀ ਸਿੱਖਾਂ ਦਾ ਗੋਲ ਬੰਦੀ ਸਿੰਘ ਇਕੱਲੇ ਰਿਹਾ ਨਹੀਂ ਕਰਾਉਣੇ, ਉਹਨਾਂ ਦਾ ਜੋ ਅਲਟੀਮੇਟ ਗੋਲ ਹੈਗਾ ਸਿੱਖਾਂ ਦਾ, ਤੋ ਉਹ ਸਾਰੇ ਹੀ ਜਥੇਬੰਦੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਨਹੀਂ ਲੱਗ ਜਾਣਾ ਚਾਹੀਦਾ। ਸਾਰੇ ਕੰਮ ਛੱਡ ਕੇ ਉਹਨਾਂ ਦਾ ਇੱਕ ਵੱਜਵਾਂ ਮੈਸੇਜ ਜਾਣਾ ਚਾਹੀਦਾ ਸੈਂਟਰ ਗਵਰਨਮੈਂਟ ਨੂੰ ਵੀ ਸਿੱਖ ਘੱਟੋ ਘੱਟ ਇਸ ਮੁੱਦੇ ਉੱਤੇ ਇਕੱਠੇ ਆ। ਪਰ ਉਹ ਜਾਂਦਾ ਨਹੀਂ, ਕਿਉਂਕਿ ਜਿਹੜੇ ਚਾਪਲੂਸ ਕਿਸਮ ਦੇ ਇਹ ਸਰਕਾਰਾਂ ਦੇ ਵਿੱਚ ਸਿੱਖ ਹੈਗੇ ਆ, ਉਹ ਇਸ ਤਰ੍ਹਾਂ ਜਿਤਾਉਂਦੇ ਆ ਵੀ ਇਹਦਾ ਕੁਝ ਲੋਕ ਹੀ ਆ ਜੀ ਕੋਈ ਗੱਲ ਨਹੀਂ, ਸਾਨੂੰ ਕੋਈ ਫਾਇਦਾ ਨਹੀਂ ਹੋਣਾ, ਨੁਕਸਾਨ ਹੀ ਹੋ ਜਾਣਾ, ਸਾਨੂੰ ਹਿੰਦੂ ਵੋਟਾਂ ਟੁੱਟ ਗਈਆਂ ਜੇ ਅਸੀਂ ਸਿੱਖ ਖਾੜਕੂ ਛੱਡ ਦਿੱਤੇ। ਸੋ ਇਹੋ ਜਿਹੀਆਂ ਜਿਹੜੀਆਂ ਵਿੱਚ ਬੈਠੇ ਹੋਏ ਸਿੱਖੀ ਆ ਸਾਡੀਆਂ ਪੱਗਾਂ ਜਿਨ੍ਹਾਂ ਨੇ ਬੰਨੀਆਂ, ਉਹੀ ਇਹੋ ਜਿਹੀਆਂ ਗੱਲਾਂ ਕਰਕੇ ਤੇ ਫਿਰ ਕੰਮ ਖਰਾਬ ਕਰਦੇ ਆ। ਵੱਜਵਾਂ ਮੈਸੇਜ ਨਹੀਂ ਜਾਂਦਾ ਕੌਮ ਦਾ, ਉਹ ਜਾਣਾ ਚਾਹੀਦਾ ਵੀ ਅਸੀਂ ਇੱਕ ਮੁੱਠ ਹਾਂ। ਬਿਲਕੁਲ ਜੀ। ਜਸਪਾਲ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ। ਤੇ ਜਿਹੜੀ ਆ ਗੱਲ, ਜਿੱਥੇ ਅਸੀਂ ਗੱਲ ਖਤਮ ਕੀਤੀ ਆ, ਮਤਲਬ ਇਹ ਬੜੀ ਵੱਡੀ, ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਚਾਹੇ ਉਹ ਹਮਾਸ ਤੇ ਇਜ਼ਰਾਈਲ ਦਾ ਜਦੋਂ ਵੀ ਹੁਣ ਸੀਜ਼ਫਾਇਰ ਦੀ ਗੱਲ ਹੋ ਰਹੀ ਆ, ਭਾਵੇਂ ਸੰਘਰਸ਼ ਚੱਲਦਾ ਰਹਿੰਦਾ ਆ, ਜੰਗਾਂ ਚੱਲਦੀਆਂ ਰਹਿੰਦੀਆਂ ਨੇ, ਪਰ ਉਹਦੇ ਵਿੱਚ ਚੱਲਦੀ ਜੰਗ ਦੇ ਵਿੱਚ ਵੀ ਜਿਹੜੇ ਕੈਦੀ ਹੁੰਦੇ ਆ, ਉਹਨਾਂ ਦੀ ਅਦਲਾ ਬਦਲੀ ਜਿਹੜੀ ਆ, ਇੱਕ ਦੂਜੇ ਦੇ ਕੈਦੀ ਛੱਡਣੇ ਜਿਹੜੇ ਆ, ਉਹ ਮਤਲਬ ਇੱਕ ਬੜਾ ਇੰਪੋਰਟੈਂਟ ਪ੍ਰੋਸੈਸ ਹੁੰਦਾ ਆ ਵੀ ਨਹੀਂ ਜਿਹੜਾ। ਇਹ ਮੋਦੀ, ਮੈਂ ਇਹ ਕਹਾਂ ਮੋਦੀ ਨੂੰ ਤਾਂ ਲੈ ਲੈਣਾ ਚਾਹੀਦਾ ਵੀ ਜੱਗੀ ਜੌਲ ਯੂਕੇ ਨੂੰ ਦੇ ਦਿਓ ਤੇ ਵਿਜੇ ਮਾਲਿਆ ਉੱਥੋਂ ਲੈ ਲਓ। ਇਹੀ ਸਿੱਧੀ ਗੱਲ ਕਰਨੀ ਚਾਹੀਦੀ ਆ ਵੀ ਅਸੀਂ ਵਿਜੇ ਮਾਲਿਆ ਦੇ ਦਿੰਦੇ ਤੁਹਾਡਾ, ਤੁਸੀਂ ਜੱਗੀ ਜੌਲ ਦੇ ਦਿਓ ਸਾਡਾ। ਅਦਲਾ ਬਦਲਾ ਮੈਨੂੰ ਆਇਆ ਵੀ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ। ਬਿਲਕੁਲ ਜੀ। ਪਰ ਜੇ ਕੌਮੀ ਤੌਰ ਤੇ ਦੇਖਣਾ ਤਾਂ ਸਿੱਖਾਂ ਦੇ ਲਈ ਵੀ ਇੱਕ ਬੜੀ ਜਿਹੜੀ ਗੱਲ ਆ ਵੀ ਸਿੱਖਾਂ ਨੂੰ, ਜਿਵੇਂ ਤੁਸੀਂ ਕਿਹਾ ਕਿ ਇੱਕ ਸਾਂਝਾ ਸਟਰੋਂਗ ਮੈਸੇਜ ਜਿਹੜਾ ਸਿੱਖਾਂ ਦੀ ਪੋਲੀਟੀਕਲ ਮੂਵਮੈਂਟ ਆ, ਉਹ ਗੱਲ ਇਹ ਬੜੀ ਸਪਸ਼ਟ ਆ ਕਿ ਪੋਲੀਟੀਕਲ ਮੂਵਮੈਂਟ ਦਾ ਨਿਸ਼ਾਨਾ ਸਿਰਫ ਬੰਦੀ ਸਿੰਘ ਛਡਾਉਣੇ ਨਹੀਂ, ਨਿਸ਼ਾਨਾ ਜਿਹੜਾ ਆ ਉਹ ਕੌਮੀ ਘਰ ਦੀ ਪ੍ਰਾਪਤੀ ਆ। ਪਰ ਉਹਦੇ ਵਿੱਚ ਚੱਲਦਿਆਂ ਜਿਹੜੇ ਆਪਣੇ ਸਿੰਘ ਜੇਲ੍ਹਾਂ 'ਚ ਨਜ਼ਰਬੰਦ ਆ, ਉਹ ਵੀ ਇੰਨਾ ਕੁ ਪ੍ਰੈਸ਼ਰ ਜਿਹੜਾ ਆ ਉਹ ਬਿਲਡ ਕੀਤਾ ਜਾਵੇ ਕਿ ਜਿਹੜੇ ਇਹ ਪੋਲੀਟੀਕਲ ਡਿਸੀਜਨ ਲੈਣ ਦੇ ਲਈ ਭਾਰਤ ਦੀ ਜਦੋਂ ਹਕੂਮਤ। ਜਦੋਂ ਜਦੋਂ 18ਵੀਂ ਸਦੀ ਦੇ ਵਿੱਚ ਸਿੰਘ ਜੰਗਲਾਂ 'ਚ ਸੀ ਤੇ ਅੱਗ ਲਾ ਦਿੰਦੇ ਸੀ ਮੁਗਲ ਜੰਗਲਾਂ ਨੂੰ, ਤਾਂ ਸਿੰਘ ਅੱਗ ਤੋਂ ਵੀ ਬਚਾਅ ਕਰਦੇ ਸੀ, ਆਪਣਾ ਵੀ, ਪਰਿਵਾਰ ਦਾ ਵੀ, ਘੋੜੇ ਦਾ ਵੀ, ਤੇ ਜੰਗ ਵੀ ਲੜਦੇ ਸੀ। ਸੋ ਉਹਨਾਂ ਤੋਂ ਸਾਨੂੰ ਮੈਸੇਜ ਮਿਲਦਾ ਵੀ ਸਾਨੂੰ ਬਹੁਪੱਖੀ ਜੰਗ ਆਪਣਾ ਬਚਾਅ ਵੀ ਕਰਨਾ ਪੈਣਾ, ਸਾਨੂੰ ਦੁਸ਼ਮਣਾਂ ਵੀ ਲੜਨਾ ਪੈਣਾ, ਸਾਨੂੰ ਆਪਣੇ ਪਰਿਵਾਰ ਤੇ ਆਪਣੀ ਪੰਥ ਦੀ ਜਿਹੜੀ ਆ, ਉਹ ਜਿੱਦਾਂ ਉਹ ਘੱਲੂਘਾਰੇ ਤੋਂ ਬਾਹਰ ਕਿਹਾ ਸੀਗਾ ਵੀ ਪੰਥੀ ਨਾ ਰਹੇਗੋ ਤਾਂ ਗ੍ਰੰਥ ਕੌਣ ਮਾਨੇਗੇ। ਸੋ ਸਾਨੂੰ ਸਾਰੇ ਪੱਖਾਂ ਤੋਂ ਲੜਾਈ ਲੜਨੀ ਚਾਹੀਦੀ। ਬਹੁਤ ਬਹੁਤ ਬਿਲਕੁਲ ਜੀ। ਧੰਨਵਾਦ ਤੁਹਾਡਾ। ਵਾਹਿਗੁਰੂ ਬਿਲਕੁਲ ਜੀ ਜੀ। ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਦਾ ਜੀ ਕੀ ਖਾਲਸਾ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜਸਪਾਲ ਸਿੰਘ ਜੀ ਹੋਰਾਂ ਦਾ, ਤੇ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਤੇ ਆਸ ਕਰਦੇ ਹਾਂ ਕਿ ਜਿਹੜੀ ਇਹ ਰਿਹਾਈ ਹੈ ਜਗਤਾਰ ਸਿੰਘ ਜੱਗੀ ਜੋਲ ਦੀ, ਉਹ ਛੇਤੀ ਹੋਵੇ ਤੇ ਉਹ ਛੇਤੀ ਜਗਤਾਰ ਸਿੰਘ ਆਪਣੇ ਪਰਿਵਾਰ ਦੇ ਵਿੱਚ ਵਾਪਸ ਪਰਤੇ, ਤੇ ਜਿਹੜੀਆਂ ਪੰਥਕ ਸੇਵਾਵਾਂ ਉਹ ਕਰ ਰਹੇ ਸੀ ਉਹਨਾਂ ਨੂੰ ਅੱਗੇ ਜਾਰੀ ਰੱਖਣ। ਤੇ ਨਾਲ ਹੀ ਜਿਹੜੇ ਹੋਰ ਵੀ ਬੰਦੀ ਸਿੰਘ ਨੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ, ਉਹਨਾਂ ਦੀਆਂ ਵੀ ਜਿਹੜੀਆਂ ਛੇਤੀ ਰਿਹਾਈਆਂ ਹੋਣ ਤੇ ਉਹ ਪੰਥ ਪਰਿਵਾਰ ਦੇ ਵਿੱਚ ਵਾਪਸ ਆਉਣ। ਤੇ ਇਸੇ ਅਰਦਾਸ ਦੇ ਨਾਲ ਅੱਜ ਦਾ ਸਾਡਾ ਇਹ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਦੇ ਹਾਂ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।